ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਤੇ ਮੇਰੇ ਵੱਲੋਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਦੋਸਤੋ ਆਪਾਂ ਕਰਦੇ ਹਾਂ ਜਗਦੀਪ ਜੀ ਦਾ ਸਵਾਗਤ। ਸਭ ਤੋਂ ਪਹਿਲਾਂ ਜਗਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬੜੀ ਮਿਹਰਬਾਨੀ ਅਜੇਪਾਲ ਜੀ। ਮੈਂ ਅੱਗੇ ਵੀ ਪਿਛਲੀ ਵਾਰ ਵੀ ਜਾਂ ਕਦੇ ਵੀ ਤੁਹਾਡੇ ਨਾਲ ਗੱਲ ਕਰਦਾ ਵੀ ਤੁਹਾਡਾ ਵੀ ਓਨਾ ਹੀ ਸਵਾਗਤ ਤੇ ਸਾਡੇ ਵੇਖਣ ਵਾਲੇ ਦਰਸ਼ਕਾਂ ਦਾ ਵੀ। ਅਸੀਂ ਬੜੇ ਮਸ਼ਕੂਰ ਹਰ ਵੇਲੇ ਹੁੰਦੇ ਹਾਂ ਕਿਉਂਕਿ ਤੁਸੀਂ ਜਿੰਨਾ ਸਾਨੂੰ ਪਿਆਰ ਦਿੰਦੇ ਹੋ ਸਾਨੂੰ ਹੌਸਲਾ ਓਨਾ ਹੀ ਵੱਧਦਾ। ਬਿਲਕੁਲ। ਔਰ ਕਿਉਂਕਿ ਅਸੀਂ ਉਹੀ ਗੱਲਾਂ ਤੁਹਾਡੇ ਨਾਲ ਕਰਦੇ ਹਾਂ ਜਿਹੜੀਆਂ ਗੱਲਾਂ ਸਾਨੂੰ ਫੀਡਬੈਕ ਤੁਸੀਂ ਦਿੰਦੇ ਹੋ। ਔਰ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਜੀ। ਥੈਂਕ ਯੂ ਜੀ। ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਨਿੱਤ ਦੀਆਂ ਗੱਲਾਂ। ਤੇ ਉਹੀ ਬਸ ਕੁਝ ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ ਜਿਹੜੀਆਂ ਆਮ ਦੁਨੀਆਦਾਰੀ 'ਚ ਚੱਲਦੀਆਂ, ਸੋ ਉਹੀ ਅਸੀਂ ਕਰਦੇ ਹੁੰਦੇ ਤੇ ਉਹੀ ਕਰਾਂਗੇ। ਤੇ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਪਸੰਦ ਆ ਰਿਹਾ ਤੇ ਪਸੰਦ ਆਉਣਗੀਆਂ। ਤੇ ਹੋਰ ਸੁਣਾਓ ਸਰ, ਕੀ ਹਾਲ ਚਾਲ? ਬਿਲਕੁਲ ਜੀ, ਬਹੁਤ ਵਧੀਆ ਅਜੇਪਾਲ ਜੀ। ਬੜੀ ਮੈਚਿੰਗ ਕੀਤੀ। ਗੱਲ ਇੱਦਾਂ ਕਿ ਤਿਆਰੀ ਜਿਹੜੀ ਆ ਨਾ, ਸਭ ਤੋਂ ਪਹਿਲਾਂ ਮੈਨੂੰ ਕਿਸੇ ਨੇ ਇਹ ਸਲਾਹ ਦਿੱਤੀ ਕਿ ਜੇ ਕਿਸੇ ਨੇ ਘੁਲਣ ਜਾਣਾ ਹੋਵੇ ਤੇ ਉਹ ਪੂਰਾ ਆਪਣਾ ਲੰਗੋਟ ਕੱਸ ਕੇ ਜਾਂਦਾ। ਤੇ ਜੇ ਤੁਸੀਂ ਉੱਤੇ ਮਾਈਕ ਦੇ ਉੱਤੇ ਗੱਲ ਕਰਦੇ ਹੋ ਜਾਂ ਉਸ ਢੰਗ ਦੀ ਗੱਲ ਕਰਦੇ ਹੋ ਤੇ ਤੁਸੀਂ ਵੀ ਆਪਣੇ ਹਿਸਾਬ ਨਾਲ ਥੋੜਾ ਜਿਹਾ ਤਿਆਰ ਹੋ ਕੇ ਆਇਆ ਕਰੋ। ਮੈਂ ਫਿਰ ਥੋੜਾ ਜਿਹਾ ਹੈਰਾਨ ਜਾ ਕੇ ਮੈਂ ਤਿਆਰ ਹੋ ਗਿਆ ਜਾਵਾਂ। ਅੱਛਾ, ਮੈਂ ਕਿਹਾ ਮੈਨੂੰ ਕਹਿ ਰਹੇ ਵੀ ਤੁਸੀਂ ਵੀ ਤਿਆਰ ਹੋ। ਇਹ ਵੇਖ ਲਓ ਵੀ ਇੰਨਾ ਕੀ ਤਿਆਰ ਹੁੰਦਾ ਜੇ ਮੈਂ। ਇੱਕ ਨਾ ਮੇਰਾ ਦੋਸਤ ਸੀ, ਪੱਗ ਦਾ ਯਾਰ ਰੋਹ ਵੀ ਬੜਾ ਹੁੰਦਾ ਅਸਲ ਚ। ਹਾਂ ਨਹੀਂ ਫਰਕ ਹੁੰਦਾ। ਇੱਕ ਮੇਰਾ ਦੋਸਤ ਤੇ ਉਹ ਮਤਲਬ ਕਾਫੀ ਟਾਈਮ ਲਾ ਕੇ ਤੇ ਤਿਆਰ ਹੁੰਦਾ ਹੈ। ਸਾਰੇ ਜਣੇ ਚਲੇ ਗਏ। ਅੱਛਾ, ਕੋਈ ਵਿਆਹ ਜਾਣਾ ਹੈ ਕਿਤੇ, ਉਹ ਅੰਦਰੋਂ ਆਪਣੀ ਪੂਰੀ ਤਿਆਰੀ ਕਰਕੇ ਆਇਆ, ਮਹਿੰਗੇ ਮਹਿੰਗੇ ਕੱਪੜੇ ਟਿਚ ਕਰਕੇ ਤੇ ਆ ਕੇ ਤੇ ਬਾਹਰ ਖਲੋ ਗਿਆ। ਉਹਨੇ ਇੱਕ ਸਕਿੱਟ ਵੀ ਬਣਾਈ ਆ ਪਾਕਿਸਤਾਨ ਨੇ ਇੱਦਾਂ ਦੀ। ਉਹ ਜਦੋਂ ਬਾਹਰ ਆ ਕੇ ਖਲੋਤਾ ਤੇ ਕਹਿੰਦੇ ਵੀ ਅੱਛਾ ਫਿਰ ਤੂੰ ਵਾਕਿਆ ਨਹੀਂ ਵਿਆਹ ਜਾਣਾ? ਉਹ ਵਿਚਾਰਾ ਆਪਣੇ ਨਾਲ ਪੂਰੀ ਤਿਆਰੀ ਕਰਕੇ ਆਂਦਾ ਅੱਛਾ ਫਿਰ ਤੂੰ ਵਾਕਿਆ ਨਹੀਂ ਵਿਆਹ ਜਾਣਾ? ਉਹ ਗੱਲ ਉਹੀ ਆ ਵੀ ਸਾਨੂੰ ਹੁਣ ਆਪਣੇ ਵੱਲੋਂ ਤੇ ਤਿਆਰੀ ਕਰਕੇ ਆਉਣੀ ਚਾਹੀਦੀ ਹੈ। ਅੱਗੇ ਹੁਣ ਇਹ ਦਰਸ਼ਕ ਜਾਂ ਸਾਡੇ ਵੇਖਣ ਵਾਲੇ ਸਾਨੂੰ ਪਰ ਮੈਂ ਤੁਹਾਨੂੰ ਇੱਥੋਂ ਮੈਨੂੰ ਗੱਲ ਯਾਦ ਆਈ, ਮੈਂ ਸੱਚੀ ਦੀ ਗੱਲ ਸੁਣਾਉਣਾ। ਮਤਲਬ ਇੱਕ ਤਾਂ ਚਲੋ ਸਕਿੱਟ ਵੀ ਬਣੀ ਹੋਈ ਜਿਵੇਂ ਤੁਸੀਂ ਕਿਹਾ, ਜਾਂ ਆਪਾਂ ਉੱਦਾਂ ਹਾਸੇ ਮਜ਼ਾਕ ਚ ਕਹਿ ਦਿੰਦੇ। ਸਾਡਾ ਇੱਕ ਦੋਸਤ ਹੈ ਵੀ ਮੇਰੇ ਤੋਂ ਕਾਫੀ ਛੋਟਾ, 5-7 ਸਾਲ, ਉਹ ਸਕੂਲੇ ਪੜ੍ਹਦਾ ਤੇ ਸ਼ਰਾਰਤੀ ਬਹੁਤ ਹੈ ਉਹ, ਹਨਾ। ਠੀਕ ਹੈ। ਤੇ ਉਹ ਆਪਣੇ ਜਦੋਂ ਗਿਆ ਸਕੂਲੇ ਤੇ ਉਹਦਾ ਟੀਚਰ ਸੀਗੇ ਤੇ ਉਹ ਸਰਦਾਰ ਸੀਗੇ। ਤੇ ਉਹ ਜਿੱਦਾਂ ਉਹਨੇ ਟੀਚਰ ਨੇ ਬੜੀ ਪੱਗ ਬੰਨੀ, ਪੈਂਟ ਕਮੀਜ਼ ਪਾਈ, ਕਿਤੇ ਸ਼ੂਜ਼ ਵੀ ਨਵੇਂ ਲਏ ਹੋਣੇ ਮਨਾ, ਥੋੜੇ ਪੁਰਾਣੇ ਟਾਈਮ ਦੀ ਗੱਲ ਹੈ। ਤੇ ਉਹਨੇ ਪੁੱਛਿਆ, ਕਹਿੰਦਾ ਮਾਸਟਰ ਜੀ ਮਤਲਬ ਬੜੀ ਪੱਗ ਜਚਾਈ ਅੱਜ, ਹਨਾ, ਤੇ ਸ਼ੂਜ਼ ਵੀ ਨਵੇਂ ਲਏ। ਕਹਿੰਦਾ ਹਾਂਜੀ। ਸਾਰਾ ਕੁਝ ਸੁਣ ਕੇ ਤੇ ਕਹਿੰਦਾ ਸੋਹਣੇ ਫਿਰ ਨਹੀਂ ਲੱਗਦੇ। ਉਹਨੇ ਮਤਲਬ ਐਕਚੁਅਲੀ ਦੇ ਵਿੱਚ, ਹਨਾ। ਤੇ ਫਿਰ ਕਾਰਨ ਇਹ ਵੇਖੋ ਛੋਟੀਆਂ ਛੋਟੀਆਂ ਜ਼ਿੰਦਗੀ ਦੀਆਂ ਖੂਬਸੂਰਤੀਆਂ। ਹਾਂਜੀ। ਇਹ ਇਹਨਾਂ ਚੋਂ ਹੀ ਇਹ ਲਤੀਫੇ ਨਿਕਲਦੇ ਆ। ਇਹਨਾਂ ਚੋਂ ਹੀ ਵਿਚਾਰ ਨਿਕਲਦੇ ਆ। ਇਹਨਾਂ ਚੋਂ ਹੀ ਸਾਡਾ ਸਾਰਾ ਜੀਵਨ ਨਿਕਲਦਾ। ਗੱਲਾਂ ਸਮਾਜ ਦੇ ਵਿੱਚੋਂ ਹੀ ਨਿਕਲਣੀਆਂ ਕਿ ਜਿਹੜੇ ਸਮਾਰਟ ਲੋਕ ਨੇ, ਜਿਹੜੇ ਲੇਖਕ ਨੇ, ਜਿਹੜੇ ਚਿੰਤਕ ਨੇ, ਉਹ ਸਾਡੇ ਰੋਜ਼ਮਰਰਾ ਦੇ ਜੀਵਨ ਦੇ ਵਿੱਚੋਂ ਇਹ ਗੱਲਾਂ ਨੂੰ ਕੱਢ ਲੈਂਦੇ ਆ। ਬਿਲਕੁਲ। ਹੁਣ ਜਿਵੇਂ ਆਪਾਂ ਨਿੱਤ ਦੀਆਂ ਗੱਲਾਂ ਦੇ ਵਿੱਚ ਉਹੀ ਗੱਲਾਂ ਕਰਦੇ ਆ ਜਿਹੜੀਆਂ ਲੋਕਾਂ ਦੇ ਆਮ ਵਿਚਰਦੀਆਂ ਜੀਵਨ ਦੇ ਵਿੱਚ। ਬਿਲਕੁਲ। ਤੇ ਦੂਸਰੀ ਗੱਲ ਇੱਕ ਇਹ ਆ ਕਿ ਗੱਲਾਂ ਉਹ ਵੀ ਕਰਦੇ ਨੇ ਸੱਥ 'ਚ ਬਹਿ ਕੇ ਇਹੀ। ਅਸੀਂ ਸਿਰਫ ਜਿੱਦਾਂ ਪੇਪਰ ਦੇ ਵਿੱਚ ਇੱਕ ਰਿਮਾਈਂਡਰ ਦਵਾਉਂਦੇ ਆ ਕਿ ਹਾਂ ਇਹ ਗੱਲ ਤੁਸੀਂ ਵਾਕਿਆ ਜਿਹੜੀ ਕੀਤੀ ਇਹ ਜ਼ਰੂਰੀ ਸੀ। ਔਰ ਇਹੋ ਜਿਹੀਆਂ ਸੁਸਾਇਟੀ 'ਚ ਜੇ ਗੱਲਾਂ ਕਰਾਂਗੇ ਆਪਾਂ ਜਾਂ ਸਮਾਜ ਦੇ ਵਿੱਚ ਕਰਾਂਗੇ, ਉਹ ਤੁਹਾਨੂੰ ਸੇਧ ਦੇਣਗੀਆਂ, ਆਉਣ ਵਾਲੀ ਮੁਸੀਬਤ ਤੋਂ ਬਚਾਉਣਗੀਆਂ। ਤੇ ਆਲੇ ਦੁਆਲੇ ਇੱਕ ਤੀਜੀ ਅੱਖ ਆਪਾਂ ਬੜੀ ਵੱਡਾ ਸੰਕਲਪ ਆ ਸਾਡੇ ਧਰਮ ਦੇ ਵਿੱਚ ਕਿ ਤੀਸਰੀ ਅੱਖ ਖੁੱਲ੍ਹਦੀ ਆ। ਮੈਂ ਇਹ ਸਮਝਦਾ ਰਿਹਾ ਆਪਣੇ ਤੌਰ ਦੇ ਉੱਤੇ ਕਿ ਜਿਹੜੀ ਤੀਸਰੀ ਅੱਖ ਆ ਨਾ, ਉਹ ਬਾਹਰ ਨੂੰ ਨਹੀਂ ਅੰਦਰ ਨੂੰ ਖੁੱਲ੍ਹਦੀ ਆ। ਉਹ ਤੀਸਰੀ ਅੱਖ ਰਾਹੀਂ ਤੁਸੀਂ ਅੰਦਰ ਵੇਖ ਕੇ ਤੇ ਬਾਹਰਲੀਆਂ ਦੋ ਅੱਖਾਂ ਨਾਲ ਜਵਾਬ ਦੇਣੇ ਹੁੰਦੇ ਆ। ਜਿੱਦਣ ਉਹ ਤੀਸਰੀ ਅੱਖ ਬੰਦ ਹੁੰਦੀ ਆ ਤੇ ਸਾਡੇ ਕੋਲ ਜਵਾਬ ਨਹੀਂ ਹੁੰਦੇ। ਕਿਉਂਕਿ ਅਸੀਂ ਬਹੁਤੀ ਵਾਰੀ ਜਦੋਂ ਗੱਲ ਕਰਦੇ ਆ ਆਪਣੀ ਅੱਖ ਬੰਦ ਹੀ ਕਰ ਲੈਂਦੇ ਆ। ਸੋ ਸਮਾਜ ਨੇ, ਉਹ ਜਿਹੜੇ ਚਿੰਤਕ ਲੋਕ ਨੇ, ਉਹ ਤੀਸਰੀ ਅੱਖ ਖੋਲ ਕੇ ਰੱਖਦੇ ਆ ਤੇ ਸਾਡੀਆਂ ਦੋਵਾਂ ਅੱਖਾਂ ਨੂੰ ਉਹ ਸਮਾਜ 'ਚ ਗੱਲਾਂ ਦੱਸ ਦਿੰਦੇ ਆ। ਔਰ ਸਾਡੇ ਸਾਹਮਣੇ ਸਾਡੀਆਂ ਹੀ ਸਮੱਸਿਆਵਾਂ ਇਸ ਢੰਗ ਨਾਲ ਪੇਸ਼ ਕਰਦੇ ਆ ਕਿ ਸਾਨੂੰ ਲੱਗਦਾ ਵੀ ਹੁਣ ਅਸੀਂ ਇਹਦਾ ਹੱਲ ਕਰ ਲਾਂਗੇ। ਬਿਲਕੁਲ। ਨਹੀਂ, ਆ ਤੁਸੀਂ ਬਹੁਤ ਵਧੀਆ ਗੱਲ ਕੀਤੀ। ਜਿਹੜੀ ਤੀਜੀ ਅੱਖ ਵਾਲੀ ਗੱਲ ਕੀਤੀ ਨਾ, ਬੜੀ ਡੂੰਘੀ ਆ ਇਹ। ਬਟ ਹਾਂਜੀ, ਇਹਦੇ ਮਤਲਬ ਰੂਹਾਨੀਅਤ ਦੇ ਵਿੱਚ ਵੀ ਬੜੇ ਮਾਇਨੇ ਨਿਕਲਦੇ ਆ। ਬਿਲਕੁਲ। ਹਾਂਜੀ। ਤੇ ਮੈਂ ਅੱਜ ਜਿਹੜੀ ਗੱਲ ਕਰਨੀ ਚਾਹੁੰਦਾ ਮਤਲਬ ਆਪਣੇ ਵਿਸ਼ੇ ਦੀ, ਜਿੱਦਾਂ ਭਾਈਚਾਰਕ ਸਾਂਝ ਦੀ ਗੱਲ ਕਹਿ ਲਓ ਜਾਂ ਏਕਤਾ ਇਤਫਾਕ ਦੀ, ਹਨਾ, ਪਿਆਰ ਮੁਹੱਬਤ ਦੀ। ਜਿੱਦਾਂ ਕਿ ਹੁਣ ਆਪਾਂ ਦੇਖਦੇ ਸਮਾਜ ਦੇ ਵਿੱਚ ਬੜਾ ਕੁਛ ਚੱਲਦਾ ਹੈ ਨਾ, ਨੈਗੇਟਿਵ ਪੱਖ ਬੜੇ ਆ। ਨੈਗੇਟਿਵ ਪੱਖ ਬੜੇ ਆ। ਪਰ ਉਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ, ਹਨਾ, ਪਰ ਕੋਈ ਨਾ ਕੋਈ ਇੱਕ ਤੰਦ ਹੁੰਦੀ ਆ ਜਿਹੜੀ ਕਿ ਫਿਰ ਵੀ ਕੁਛ ਚੰਗੇ ਲੋਕਾਂ ਨੂੰ ਆਪਸ ਜੋੜੀ ਰੱਖਦੀ ਆ ਤੇ ਉਹਨਾਂ ਨੂੰ ਹਮੇਸ਼ਾ ਚੰਗਾ ਕਰਨ ਦੇ ਵਾਸਤੇ ਹੀ ਪ੍ਰੇਰਦੀ ਆ। ਔਰ ਜੇ ਆਪਾਂ ਕਹਿ ਸਕੀਏ ਕਿ ਜੇ ਦੁਨੀਆ ਅੱਜ ਖੜੀ ਆ, ਉਹ ਇਸ ਵਜੂਦ ਤੇ ਖੜੀ ਆ, ਇਸ ਤਨ ਤੇ ਖੜੀ ਆ ਕਿ ਜਿਨ੍ਹਾਂ ਦੇ ਨਾਲ ਭਾਈਚਾਰਕ ਸਾਂਝ, ਜਿੰਨਾ ਮਰਜ਼ੀ ਆਪਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕਈ ਪ੍ਰਚਾਰ ਕੀਤੇ ਜਾਂਦੇ ਆ। ਕਿਉਂਕਿ ਸਾਡੀ ਅਜੇਪਾਲ ਜੀ ਪੰਜਾਬੀ ਕਮਿਊਨਿਟੀ ਜਿਹੜੀ ਹੈ ਨਾ, ਇਹ ਆ 2%।
ਇਹਦੇ ਵਿੱਚ ਚੰਗਾ ਔਰ ਮਾੜਾ ਬਹੁਤ ਛੇਤੀ ਪਤਾ ਲੱਗਦਾ। ਹਾਂਜੀ ਹਾਂ। ਔਰ ਇਹਨਾਂ ਨੂੰ ਟਾਰਗੇਟ ਵੀ ਤਾਂ ਕੀਤਾ ਜਾਂਦਾ ਕਿ ਤੁਹਾਨੂੰ ਇਹ ਪ੍ਰਚਾਰਿਆ ਜਾਂਦਾ ਕਿ ਤੁਸੀਂ ਇਸ ਸਮੇਂ ਦੇ ਵਿੱਚ ਗਲਤ ਕੀਤਾ ਸੀ, ਇਸ ਸਮੇਂ 'ਚ ਠੀਕ ਕੀਤਾ ਹੈ, ਜਦ ਕਿ ਸਾਰੀਆਂ ਕੌਮਾਂ 'ਚ ਹੀ ਗਲਤ ਜਾਂ ਠੀਕ ਹੁੰਦਾ। ਉਹ ਤਾਂ ਚੰਗਾ ਮਾੜਾ ਇਨਸਾਨ ਤਾਂ ਹਰ ਥਾਂ ਤੇ ਹੁੰਦੇ ਆ। ਮੈਂ ਕਹੂੰਗਾ ਮੈਂ ਇਨਸਾਨੀਅਤ ਕਹੂੰਗਾ ਕਿ ਹਰ ਇਨਸਾਨ ਜਿੱਥੇ ਵੀ ਰਹਿ ਰਿਹਾ, ਜਿਸ ਵੀ ਵਰਗ 'ਚ ਰਹਿ ਰਿਹਾ, ਉਹਦਾ ਜੀਵਨ ਜਾਂਚ ਉਸ ਢੰਗ ਦਾ, ਉਸ ਪੱਧਰ ਦਾ ਨਹੀਂ ਹੋ ਸਕਦਾ ਜਿਸ ਢੰਗ ਨਾਲ ਕਾਨੂੰਨ ਬਣਦੇ ਆ। ਹਾਂਜੀ ਹਾਂਜੀ ਹਾਂ। ਆਪਾਂ ਇੱਥੇ ਇਹਨਾਂ ਮੁਲਕਾਂ 'ਚ ਰਹਿੰਦੇ ਆ, ਕਾਨੂੰਨ ਬਣਾਏ, ਪੁਲਿਸ ਵਾਲੇ ਕਈ ਵਾਰੀ ਤੁਸੀਂ ਵੇਖਦੇ ਹੋ, ਉਹ ਜਦੋਂ ਆਪਣੀ ਗੱਡੀ ਤੇ ਜਾ ਰਹੇ ਹੁੰਦੇ ਆ ਆਰਾਮ ਨਾਲ, ਉਹ ਵੀ ਉਹ ਕਾਨੂੰਨ ਨਹੀਂ ਫੋਲੋ ਕਰਦੇ ਜਿਹੜੇ ਸਾਨੂੰ ਸਿਖਾਉਂਦੇ ਆ। ਬਿਲਕੁਲ ਫੋਨ ਤੇ ਵੀ ਲੱਗੇ ਹੁੰਦੇ, ਫੋਨ ਤੇ ਵੀ ਕਈ ਵਾਰੀ ਲੱਗੇ ਹੁੰਦੇ ਆ। ਮੈਂ ਕਈ ਵਾਰੀ ਵੇਖਿਆ ਇੱਕ ਇੰਡੀਕੇਟਰ ਦੇ ਕੇ ਉਹ ਸਾਈਡ ਤੋਂ ਰਾਈਟ ਮੁੜ ਜਾਂਦੇ ਆ, ਬਿਲਕੁਲ ਹਾਂਜੀ ਹਾਂ, ਲੈਫਟ ਮੁੜ ਜਾਂਦੇ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਸਮਾਜ ਨੂੰ ਬੈਲੈਂਸ ਬਣਾਉਣ ਲਈ ਜਿਹੜੇ ਤੰਦ ਕੰਮ ਕਰਦੇ ਆ, ਹਾਂਜੀ ਹਾਂਜੀ, ਜਿਹੜੇ ਭਾਈਚਾਰਕ ਸਾਂਝਾ ਕੰਮ ਕਰਦੀਆਂ ਨੇ, ਉਹ ਜਿਹੜੀ ਤੁਹਾਡੀ ਵਾਲੀ ਗੱਲ ਆ ਨਾ ਹਾਂਜੀ ਹਾਂਜੀ, ਕਿ ਉਹ ਉਜਾਗਰ ਕਰਨੀਆਂ ਔਰ ਲੋਕਾਂ ਸਾਹਮਣੇ ਲਿਆਉਣੀਆਂ ਹਾਂਜੀ ਹਾਂਜੀ, ਔਰ ਦੱਸਣੀਆਂ, ਉਹ ਬਹੁਤ ਜ਼ਰੂਰੀ ਨੇ। ਹਾਂਜੀ ਹਾਂਜੀ, ਹਰ ਵੇਲੇ ਨੈਗੇਟਿਵ ਔਰ ਹਰ ਵੇਲੇ ਉਹ ਨਾ ਪੱਖੀ ਜਿਹੜਾ ਰਵੱਈਆ ਵਾ, ਉਹ ਮੇਰੇ ਖਿਆਲ ਨਾਲ ਘੱਟ ਕਮਿਊਨਿਟੀ ਨੂੰ ਬਹੁਤ ਹੀ ਘੱਟ ਬਣਾਉਣਾ ਚਾਹੀਦਾ। ਹਾਂਜੀ ਹਾਂਜੀ, ਖਾਸ ਕਰਕੇ ਕਿਉਂਕਿ ਸਾਡੀ ਜਿਹੜੀ ਹੁਣ ਤੁਸੀਂ ਇਹ ਗੱਲ ਛੇੜੀ ਤੇ ਮੈਨੂੰ ਯਾਦ ਆ ਗਿਆ ਕਿ ਹੁਣ ਰੀਸੈਂਟਲੀ ਜਿਹੜੀ ਆ, ਹਾਂਜੀ, ਇੱਕ ਸਾਡੇ ਟੈਕਸੀ ਡਰਾਈਵਰ ਦੋਸਤ ਨੇ, ਹਾਂਜੀ ਹਾਂਜੀ, ਉਹ ਜਿਹੜੀ ਉਦਾਹਰਨ ਦਿੱਤੀ ਆ, ਹਾਂਜੀ ਹਾਂਜੀ, ਉਹ ਭਾਈਚਾਰਕ ਸਾਂਝ ਹੀ ਆ। ਮੈਂ ਉਹੀ ਗੱਲ ਕਰ ਰਿਹਾ ਜਿੱਦਾਂ ਹੁਣ ਲਾਂਘਾ ਖੁੱਲਿਆ ਆਪਣੇ, ਹਨਾ, ਚਲੋ ਆਪਾਂ ਜਦ ਚੰਗਿਆਈ ਦੀ ਗੱਲ ਕੀਤੀ ਵੀ ਪਹਿਲਾਂ ਸਾਰਾ ਕੁਝ ਹੁੰਦਾ ਆਇਆ, ਮਤਲਬ ਠੀਕ ਹੈ, ਪਰ ਜਿਵੇਂ ਹੁਣ ਇਹ ਆਪਣਾ ਲਾਂਘਾ ਖੁੱਲਿਆ ਤੇ ਉਸ ਤੋਂ ਬਾਅਦ ਮਤਲਬ ਕਾਫੀ ਕੁਝ ਵੇਖਣ ਨੂੰ ਮਿਲ ਰਿਹਾ, ਮਤਲਬ ਜਿੱਦਾਂ ਲੋਕਾਂ ਦੇ ਵਿੱਚ ਇੱਕ ਨਾ ਵੀ ਵੱਖਰੀ ਜੀ ਖੁਸ਼ੀ, ਹਨਾ, ਤੇ ਚਾਹਤ ਪੈਦਾ ਹੋਈ ਕਿ ਅਸੀਂ ਹੋਰ ਵੀ ਇੱਕ ਦੂਜੇ ਵਾਸਤੇ ਕਰ ਸਕੀਏ। ਹੁਣ ਜਿਵੇਂ ਆਪਣੇ ਭਾਰਤ ਪਾਕਿਸਤਾਨ ਦਾ ਲਾਂਘਾ ਖੁੱਲਿਆ, ਜਿਹੜੀ ਤੁਸੀਂ ਟੈਕਸੀ ਡਰਾਈਵਰ ਦੀ ਗੱਲ ਕੀਤੀ, ਹਨਾ, ਉਹ ਕਿੰਨੀ ਹੁਣ ਆਪਣੇ ਇੱਥੇ ਵਾਇਰਲ ਹੋਈ ਆ, ਤਾਂ ਓਬਵੀਅਸਲੀ ਸਾਰਿਆਂ ਨੇ ਤਕਰੀਬਨ ਹਰ ਕੰਟਰੀ 'ਚ ਦੇਖ ਲਈ ਹੋਣੀ ਵੀ ਉਹ ਮੁੰਡੇ ਨੂੰ ਪਾਕਿਸਤਾਨੀ ਟੀਮ ਮਿਲੀ ਕ੍ਰਿਕਟ ਦੀ, ਵੀ ਉਹਨੇ ਉਹਨਾਂ ਨੂੰ ਕਿਰਾਇਆ ਨਹੀਂ ਚਾਰਜ ਕੀਤਾ, ਤੇ ਉਹਨਾਂ ਨੇ ਫਿਰ ਖੁਸ਼ ਹੋ ਕੇ ਉਹਨੂੰ, ਮਤਲਬ ਸਿੱਖ ਮੁੰਡਾ, ਸਰਦਾਰ, ਦਸਤਾਰ ਵੀ ਬੰਨੀ ਉਹਨੇ, ਤਾਂ ਉਹਨਾਂ ਨੇ ਫਿਰ ਉਹਨੂੰ ਨਾਲ ਡਿਨਰ ਕਰਾਇਆ ਵੀ ਤੂੰ ਸਾਡੇ ਨਾਲ ਬਹਿ ਕੇ ਡਿਨਰ ਕਰ। ਹਾਂ, ਡਿਨਰ ਉਹਨੂੰ ਇਨਵਾਈਟ ਕੀਤਾ। ਪਹਿਲਾਂ ਉਹ ਸੰਗ ਗਿਆ, ਹਾਂਜੀ ਹਾਂ, ਬਾਹਰ ਚਲੇ ਗਿਆ। ਅੱਛਾ ਅੱਛਾ, ਫਿਰ ਉਹਦੇ ਆਪਣੇ ਭਰਾ ਨੂੰ ਫੋਨ ਕੀਤਾ, ਓਕੇ, ਵੱਡੇ ਨੂੰ, ਹਾਂਜੀ ਹਾਂਜੀ, ਔਰ ਉਹਨੇ ਦੱਸਿਆ ਕਿ ਤੈਨੂੰ ਉਹਨਾਂ ਦੇ ਨਾਲ ਡਿਨਰ ਕਰਨਾ ਚਾਹੀਦਾ ਸੀ। ਹਾਂਜੀ ਹਾਂਜੀ, ਲਵਪ੍ਰੀਤ ਨਾਂ ਉਹਦਾ ਮੁੰਡੇ ਦਾ। ਮੈਂ ਉਹਨੂੰ ਆਪਣੇ ਇੰਡੋਜ਼ ਟੀਵੀ ਰਾਹੀਂ ਵੀ ਬਹੁਤ ਚੰਗੀ ਸ਼ਾਬਾਸ਼ ਕਹਿ ਲਓ ਜਾਂ ਮਤਲਬ ਸ਼ਲਾਘਾ ਜੋ ਕਦੋਂ ਕਹਿਣਾ, ਹਾਂਜੀ ਹਾਂਜੀ, ਬਿਲਕੁਲ, ਤੈਨੂੰ ਸਾਰਿਆਂ ਹੀ ਚੈਨਲਾਂ ਨੇ, ਸਾਰੀ ਕਮਿਊਨਿਟੀ ਨੇ, ਹਰ ਵਿਅਕਤੀ ਨੇ ਤੈਨੂੰ ਕਿਹਾ। ਅਸੀਂ ਇੰਡੋਜ਼ ਟੀਵੀ ਵੱਲੋਂ ਵੀ ਇਸ ਗੱਲ ਦੇ ਵਿੱਚ ਤੈਨੂੰ ਵਧਾਈ ਦਿੰਦੇ ਆ ਕਿ ਤੇਰੀ ਸੋਚ ਨੂੰ ਸਲਾਮ। ਉਸ ਨੇ ਮਾਈਕ ਦੇ ਉੱਤੇ ਜਾਂ ਟੀਵੀ ਦੇ ਉੱਤੇ ਜਾਂ ਕਿਤੇ ਵੀ ਜਿਹੜੀ ਵੀ ਗੱਲ ਕਹੀ ਹੋਵੇ, ਮੈਂ ਜਿਹੜੇ ਇੰਡੀਅਨ ਆ ਚਾਹੇ ਪਾਕਿਸਤਾਨੀ ਆ, ਮੈਂ ਉਹਨਾਂ ਕੋਲ ਚਾਰਜ ਨਹੀਂ ਕਰਦਾ। ਇਹ ਵੱਖਰੀ ਇੱਕ ਗੱਲ ਆ। ਕਾਰਨ ਇਹ ਆ ਕਿ ਜਿਹੜੀ ਇੱਥੋਂ ਦੀ ਜਿਹੜਾ ਮੀਡੀਆ ਨੇ ਨਾ, ਉਹਨੇ ਇਹ ਗੱਲ ਛਾਪੀ ਕਿ ਇੱਕ ਟੈਕਸੀ ਡਰਾਈਵਰ ਦੇ ਨਾਲ ਪਾਕਿਸਤਾਨੀ ਟੀਮ ਨੇ ਬਹੁਤ ਵੈਲ ਬਿਹੇਵ ਕੀਤਾ। ਉਹਨਾਂ ਨੇ ਕਿਸੇ ਕਮਿਊਨਿਟੀ ਦਾ ਨਾਂ ਨਹੀਂ ਲਿਆ। ਹਾਂਜੀ ਹਾਂਜੀ ਹਾਂਜੀ, ਇਹ ਸਬੱਬੀ ਗੱਲ ਸੀ ਕਿ ਉਹ ਕਮਿਊਨਿਟੀ ਵਾਲਾ ਜਿਹੜਾ ਮੁੰਡਾ ਸੀ ਉਹ ਇੰਡੀਅਨ ਸੀ, ਤੇ ਪਾਕਿਸਤਾਨੀ ਟੀਮ ਨੇ ਮੰਗ ਵੀ ਇਹ ਕੀਤੀ ਕਿ ਸਾਨੂੰ ਇੰਡੀਅਨ ਰੈਸਟੋਰੈਂਟ ਤੇ ਲੈ ਕੇ ਜਾ। ਅੱਛਾ ਅੱਛਾ, ਠੀਕ ਠੀਕ। ਇਹ ਇੱਕ ਖਾਸ ਗੱਲ ਆ ਕਿ ਖਾਣਾ ਜਿਹੜਾ ਸਾਡਾ ਵਾ, ਅਸੀਂ ਜਿੱਦਾਂ ਪਾਕਿਸਤਾਨੀ ਖਾਣਾ ਪਸੰਦ ਕਰਦੇ ਹਾਂ, ਬਿਲਕੁਲ ਬਿਲਕੁਲ, ਉੱਥੋਂ ਦੇ ਜਿਹੜੇ ਇੱਥੇ ਵੀ ਕਈ ਖਾਣਾ ਬਣਾਉਂਦੇ ਨੇ, ਹਾਂਜੀ ਹਾਂਜੀ ਬਿਲਕੁਲ। ਇਹ ਜਿਹੜੀ ਉਹਨੇ ਇਹ ਮੰਗ ਕੀਤੀ, ਉਹਨੇ ਦੂਸਰੇ ਪਾਸੇ ਉਹਨੇ ਇਦਾਂ ਵੈਲਕਮ ਕੀਤਾ। ਉਹ ਵੈਸੇ ਵੀ ਕ੍ਰਿਕਟ ਨਾਲ ਪਿਆਰ ਕਰਦਾ ਹੈ, ਉਹਨੇ ਉਹਨੂੰ ਟੀਮ ਨੂੰ ਆਪਣਾ ਉੱਥੇ ਲੈ ਕੇ ਗਿਆ, ਫਿਰ ਉਹਨਾਂ ਨੂੰ ਛੱਡਿਆ, ਫਿਰ ਉਹ ਦੁਬਾਰਾ ਉਹਨਾਂ ਕੋਲ ਗਿਆ। ਉਹਨਾਂ ਨੇ ਵੀ ਉਹਨੂੰ ਬੜਾ ਇਸਤਕਬਾਲ ਕੀਤਾ ਵੀ ਮੈਂ ਬੜਾ ਪਿਆਰ ਕਰਦਾ, ਕਿ ਤੁਸੀਂ ਬੜੇ ਵਧੀਆ ਨੇ। ਦੂਜੀ ਗੱਲ ਇੱਕ ਇਹ ਆ ਨਾ ਜੀ, ਇਹ ਸਾਂਝ ਅੱਜ ਨਹੀਂ ਸਦਾ ਹੀ ਰਹੀ ਆ। ਹਾਂ, ਉਹ ਤਾਂ ਗੱਲ ਹੈ। ਉਹ ਪੰਗੇ ਤਾਂ ਅਸਲ 'ਚ ਆਪਣੇ ਸਰਕਾਰਾਂ ਨੇ ਪਾਏ ਹੋਏ ਆ ਨਾ, ਮਤਲਬ ਉਹ ਜਿਹੜੇ ਆਪਣੇ ਲੋਕ ਨੇ ਉਹਦਾ ਮਿਲਣਾ ਹੀ ਚਾਹੁੰਦੇ ਨੇ, ਪ੍ਰੇਮ ਪਿਆਰ ਨਾਲ ਤਾਂ ਮਿਲਦੇ ਵੀ ਨੇ। ਜਦੋਂ ਵੀ ਪਹਿਲਾਂ ਕਤਲੋਗਾਰ ਦਾ ਤੁਸੀਂ ਐਨਾਲਿਸਿਸ ਕਰਕੇ ਵੇਖੋਗੇ ਨਾ, ਉਹਦੇ ਸਭ ਤੋਂ ਪਹਿਲਾਂ ਸ਼ਰਾਰਤੀ ਲੋਕਾਂ ਨੇ ਸ਼ੁਰੂਆਤ ਕੀਤੀ। ਸਾਡੇ ਜਿਹੜੇ ਆਮ ਵਰਤਣ ਵਾਲੇ ਜਾਂ ਆਮ ਜ਼ਿੰਦਗੀ ਜੀਣ ਵਾਲੇ ਵਿਅਕਤੀ ਸੀ ਨਾ, ਉਦੋਂ ਹੀ ਉਹ ਚਾਹੁੰਦੇ ਸੀ। ਅੱਜ ਵੀ ਵੇਖ ਲਓ, ਜਿਹੜੇ 70 74 ਸਾਲ ਬਾਅਦ ਇੱਕ ਦੂਸਰੇ ਨੂੰ ਮਿਲ ਰਹੇ ਆ, ਉਹ ਉਹਨਾਂ ਦੀਆਂ ਪੱਬਾਂ ਨਿਕਲਦੀਆਂ, ਉਹ ਰੋਂਦੇ ਆ। ਹੁਣ ਅੱਜ ਦਾ ਲਾਂਘਾ ਖੁੱਲਿਆ, ਮੈਂ ਇੱਕ ਵੀਡੀਓ ਵੇਖ ਰਿਹਾ ਸੀ, ਬਜ਼ੁਰਗ ਉੱਧਰ ਜਾ ਕੇ ਸ਼ਾਇਦ ਗੁਰਦੁਆਰਾ ਸਾਹਿਬ 'ਚ ਹੀ ਮਿਲੇ ਕੋਈ ਉੱਧਰੋਂ ਫੈਮਿਲੀ, ਹਨਾ, ਤੇ ਉਹ ਬੜਾ ਇਮੋਸ਼ਨਲ ਹੋਇਆ ਤੇ ਸਾਰਾ ਕੁਝ। ਕਿਉਂਕਿ ਸਾਡੇ ਦਿਲਾਂ ਦੇ ਵਿੱਚ ਤੇ ਨਹੀਂ ਨਾ ਇਹ ਵਕਫਾ ਪਾ ਸਕਦੇ। ਸਾਡੀ ਜਿਹੜੀ ਅਕਲ ਆ, ਉਹਨਾਂ ਨੂੰ ਸਮਾਰਟ ਜਿਹੜੇ ਸ਼ਾਤਰ ਲੋਕ ਆ ਕੁਝ ਚਿਰ ਲਈ ਹਾਇਰ ਕਰ ਲੈਂਦੇ ਆ, ਬੋਲ ਕੇ, ਗੱਲ ਕਰਕੇ, ਤੁਹਾਨੂੰ ਧਰਮ ਦੇ ਨਾਂ ਤੇ, ਤੁਹਾਨੂੰ ਆਪਣੀ ਹੋਰ ਢੰਗ ਦੇ ਨਾਲ ਕੁਝ ਚਿਰ ਉਹ ਲੈ ਜਾਂਦੇ ਆ। ਜਾਤ ਪਾਤ ਦੇ ਨਾਂ ਤੇ ਵੰਡੀਆਂ ਪਾ ਦੇਣਗੇ, ਧਰਮ ਦੇ ਨਾਂ ਤੇ ਵੰਡੀਆਂ ਪਾ ਦੇਣਗੇ, ਰਾਜਨੀਤਿਕ ਲੋਕ ਕਹਿ ਲਓ ਜਾਂ ਕੋਈ ਵੀ ਕਹਿ ਲਓ, ਪਰ ਉਹ ਸਦੀਵੀ ਨਹੀਂ ਆ। ਬਿਲਕੁਲ ਬਿਲਕੁਲ, ਉਹ ਇਸ ਢੰਗ ਨਾਲ ਨਹੀਂ ਆ ਕਿ ਉਹ ਸਦਾ ਹੀ ਉਹ ਕਾਮਯਾਬ ਹੋ ਸਕੇ। ਉਹਨਾਂ ਨੇ
ਜਿੰਨਾ ਮਰਜ਼ੀ ਜ਼ੋਰ ਲਾਇਆ ਹਾਂਜੀ ਉਹ ਅਜੇ ਤੱਕ ਦਿਲਾਂ ਚੋਂ ਹਿੰਦੁਸਤਾਨ ਪਾਕਿਸਤਾਨ ਨੂੰ ਸਾਡੇ ਚੋਂ ਸਵੀਕਾਰ ਨਹੀਂ ਕਰ ਸਕਦੇ। ਨਹੀਂ ਕਰ ਸਕੇ। ਹਾਂਜੀ ਅਸੀਂ ਵੀ ਨਹੀਂ ਐਕਸੈਪਟ ਕਰ ਸਕੇ। ਬਿਲਕੁਲ ਅੱਜ ਵੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਇਹ ਪੰਜਾਬ ਰਹਿੰਦੇ ਜਿਹੜੇ ਆ, ਹਾਂਜੀ ਖਾਸ ਕਰਕੇ ਜਿਹੜੀ ਇਹ ਮਾਝੇ ਦੀ ਬੈਲਟ ਆ, ਹਾਂਜੀ ਅਸੀਂ ਤੇ ਬੜੇ ਚਿਰ ਦੇ ਪਹਿਲਾਂ ਵੀ ਹਾਂਜੀ ਹਾਂਜੀ ਪਾਕਿਸਤਾਨੀ ਸੀਰੀਅਲ ਵੇਖਦੇ ਆ ਤੇ ਉਹ ਜਿਹੜੇ ਆ ਉਹ ਇੰਡੀਅਨ ਫਿਲਮਾਂ ਵੇਖਦੇ। ਤੇ ਇੱਕ ਹੋਰ ਮਤਲਬ ਇਹਦੇ ਨਾਲ ਜਿਹੜੀ ਆਪਾਂ ਗੱਲ ਖਬਰ ਸ਼ਾਇਦ ਕੱਲ ਸਾਰੇ ਤਕਰੀਬਨ ਸਭ ਕੋਲ ਪਹੁੰਚ ਹੀ ਗਈ ਹੋਣੀ, ਮਤਲਬ ਸੋਸ਼ਲ ਮੀਡੀਆ ਦਾ ਜ਼ਮਾਨਾ, ਜਿਵੇਂ ਉਹ ਇੱਕ ਲੜਕੀ ਨੇ, ਉਹ ਵੀ ਸਿੱਖ ਪਰਿਵਾਰ ਤੋਂ ਇਹ ਲੜਕੀ ਪੰਜਾਬੀ, ਉਹਨੇ ਮਤਲਬ ਉਹਦੀ ਮੁਸਲਿਮ ਫਰੈਂਡ ਲੜਕੀ ਆ, ਉਹਨੂੰ ਮਤਲਬ ਪਾਕਿਸਤਾਨ ਦੀ ਉਹਨੂੰ ਕਿਡਨੀ ਡੋਨੇਟ ਕੀਤੀ। ਇਹ ਕਿੰਨੀ ਵੱਡੀ ਗੱਲ ਹੈ। ਜੰਮੂ ਦੀ ਉਹ ਲੜਕੀ ਆ, ਬਹੁਤ ਵੱਡੀ। ਮੇਰੇ ਖਿਆਲ 'ਚ ਜਿਹੜੇ ਆਪਾਂ ਪ੍ਰੇਮ ਪਿਆਰ ਦੀਆਂ, ਆਪਸੀ ਭਾਈਚਾਰੇ ਦੀਆਂ ਜਿੰਨੀਆਂ ਵੀ ਐਗਜ਼ਾਮਪਲਾਂ ਦਿੰਦੇ ਆ, ਮਤਲਬ ਮੈਨੂੰ ਇਹ ਸਭ ਤੋਂ ਵੱਡੀ ਐਗਜ਼ਾਮਪਲ ਲੱਗੀ ਕਿ ਆਪਣੇ ਸਰੀਰ ਦਾ ਇੱਕ ਤੁਸੀਂ ਕੋਈ ਆਰਗਨ ਆਪਦਾ ਅੰਦਰੋਂ ਪਾਰਟ ਡੋਨੇਟ ਕਰ ਦੇਣਾ ਹਨਾ ਕਿਸੇ ਨੂੰ, ਉਹ ਵੀ ਇੱਕ ਆਪਣੇ ਦੋਸਤ ਨੂੰ, ਆਪਦੇ ਦੋਸਤ ਨੂੰ ਹਨਾ। ਇਹ ਆ ਕਿ ਆਪਣੇ ਪਰਿਵਾਰ ਦੇ ਮੈਂਬਰ ਨੂੰ ਤਾਂ ਆਪਾਂ ਕਈ ਵਾਰੀ ਸੋਚਦੇ ਆ ਹਾਂ ਕਿ ਆਪਾਂ ਸੈਕਰੀਫਾਈਸ ਕਰ ਲੈਨੇ ਆ, ਬਿਲਕੁਲ ਤੇ ਬਿਲਕੁਲ ਦੋਸਤ ਲਈ ਬਹੁਤ ਵੱਡੀ ਗੱਲ ਆ। ਹਾਂ ਬਿਲਕੁਲ ਹਾਂ ਜਿਵੇਂ ਕਹਿ ਨਹੀਂ ਦਿੰਦੇ ਕੋਈ ਕਿਸੇ ਵਾਸਤੇ ਮਰਦਾ ਨਹੀਂ, ਜੀ ਜੀ। ਪਰ ਇਹ ਯਾਰ ਆਪਦੇ ਸਰੀਰ ਦਾ ਇੱਕ ਅੰਗ ਦੇ ਦੇਣਾ ਵੀ ਦੋਸਤੀ ਯਾਰੀ ਵਾਸਤੇ ਹਨਾ, ਵੀ ਇਹ ਕਿੰਨਾ ਵੱਡਾ ਉਹ ਮਤਲਬ ਉਹ ਆ। ਉਹ ਇੱਕ ਵੱਡੀ ਇਹ ਨਾ ਅਜੇਪਾਲ ਜੀ, ਇਹ ਸਿਰਫ ਉਹ ਗੱਲ ਆ ਜਾਂਦੀ ਨਾ, ਹਾਂਜੀ ਉਹ ਆ ਜਾਂਦੀ ਆ ਕਿ ਤੁਹਾਡੇ ਦਿਲਾਂ ਦੇ ਵਿੱਚ ਇੱਕ ਆਪਣੀ ਸਮਰਪਣ ਭਾਵਨਾ, ਸਮਰਪਣ ਭਾਵਨਾ ਸਾਡੇ ਸੱਭਿਆਚਾਰ 'ਚ ਸ਼ੁਰੂ ਤੋਂ ਸਿਖਾਈ ਗਈ ਹੈ ਹਾਂਜੀ ਹਾਂਜੀ ਔਰ ਸ਼ੁਰੂ ਤੋਂ ਸਾਡੇ ਅੰਦਰ ਆ। ਹਾਂਜੀ ਹਾਂਜੀ ਹਾਂ ਅਸੀਂ ਠੀਕ ਆ ਕਿ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਆਉਂਦੇ ਆ, ਇੱਥੇ ਆ ਕੇ ਕਈ ਐਕਸਪੀਰੀਅੰਸ ਹੁੰਦੇ ਆ, ਅਸੀਂ ਕਹਿੰਦੇ ਆ ਜੀ ਸਾਡੇ ਦੇਸੀਆਂ ਨਾਲ ਅਸੀਂ ਕੰਮ ਨਹੀਂ ਕਰਨਾ, ਜਾਂ ਉਹ ਸਾਨੂੰ ਉਵੇਂ ਢੰਗ ਨਾਲ ਕਰਦੇ ਆ ਗੱਲਬਾਤ। ਹਾਂਜੀ ਹਾਂਜੀ ਪਰ ਫਿਰ ਵੀ ਕਿਤੇ ਜਾ ਕੇ ਆਪਾਂ ਗੱਲ ਕਰੀਏ ਤੇ ਬਹੁਤਾਤ ਦੇ ਵਿੱਚ ਹਾਂਜੀ ਹਾਂਜੀ ਜਾਂ ਜ਼ਿਆਦਾਤਰ ਲੋਕ ਜਿਹੜੇ ਆ ਉਹ ਚੰਗੇ ਨੇ। 1-2% ਜੇ ਕਿਤੇ ਤੁਹਾਨੂੰ ਕਿਤੇ ਕਮਿਊਨਿਟੀ 'ਚ ਮਿਲਦੇ ਆ ਤੇ ਉਹ ਤੇ ਸਾਰੀਆਂ ਕਮਿਊਨਿਟੀ, ਉਹ ਤਾਂ ਹਾਂਜੀ ਸਾਰੇ ਕਿਤੇ ਹੁੰਦੇ। ਹੁਣ ਜਿਵੇਂ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਜਿਹੜੀ ਮੈਂ ਅਗਲੀ ਕਰਨੀ ਚਾਹੁੰਦਾ ਉਹ, ਪਰ ਜਿਵੇਂ ਆਪਾਂ ਹੁਣ ਗੱਲ ਕਰਦੇ ਆ ਉਹਦੀ, ਜਦੋਂ ਮੈਂ ਤੁਲਨਾ ਕਰਦਾ ਦੂਜੇ ਬੰਨੇ, ਜਿੱਦਾਂ ਹੁਣ ਇੱਥੇ ਆਪਣੇ ਅੱਗ ਲੱਗੀ ਹੋਈ ਆਸਟ੍ਰੇਲੀਆ 'ਚ ਨਾ, ਤਕਰੀਬਨ ਹੀ ਹੁਣ ਗਰਮੀ ਦਾ ਮੌਸਮ ਹੈ ਇੱਥੇ, ਤੇ 4 ਚੁਫੇਰੇ ਮਤਲਬ ਅੱਗ ਲੱਗੀ, ਤੇ ਜਿੱਦਾਂ ਬਹੁਤ ਮਿਹਨਤ ਕਰ ਰਹੇ ਆ ਮਤਲਬ ਅੱਗ ਬੁਝਾਉਣ ਵਾਲੇ ਆਪਣੇ ਫਾਇਰ ਫਾਈਟਰ। ਬਿਲਕੁਲ। ਉਹ ਜਿੱਦਾਂ ਹੁਣ ਜੰਗਲਾਂ 'ਚ ਘਰ ਵੀ ਸੜ ਗਏ ਬਹੁਤ ਜ਼ਿਆਦਾ ਹਨਾ ਕਈ ਥਾਵਾਂ ਤੇ ਉਹ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, ਤਾਂ ਉਹ ਕੁਆਲਾ ਹੈਗਾ ਹਨਾ, ਕੁਆਲਾ ਜਾਨਵਰ, ਹਾਂਜੀ ਇੱਥੋਂ ਦਾ ਨਾ, ਉਹਨੂੰ ਈਵਨ ਕਿ ਵੈਸੇ ਤੇ ਸਾਰੇ ਜਾਨਵਰਾਂ ਨੂੰ ਬੜਾ ਵਧੀਆ ਟਰੀਟ ਕਰਦੇ, ਪਰ ਕੁਆਲਾ ਤਾਂ ਬਿਲਕੁਲ ਬੱਚਿਆਂ ਤਰ੍ਹਾਂ ਹੁੰਦਾ ਨਾ, ਤੁਹਾਡੇ ਇੱਥੇ ਚਿਪਕ ਕੇ ਜਾਂਦਾ ਹਨਾ ਬੱਚਿਆਂ। ਤੇ ਉਹ ਇੱਕ ਲੇਡੀਜ਼ ਆ, ਉਹ ਜਿੱਦਾਂ ਅੱਗ ਬੁਝ ਗਈ ਹਨਾ ਸਾਰੀ, ਉਹ ਵਿਚਾਰਾ ਕਿਤੋਂ ਨਿਕਲਿਆ, ਤਾਂ ਅੱਗ ਦੇ ਉੱਪਰ ਤੁਰਿਆ ਜਾ ਰਿਹਾ, ਤਾਂ ਲੇਡੀਜ਼ ਨੇ ਆਪਦੀ ਸ਼ਰਟ ਲਾ ਕੇ ਉਹਨੂੰ ਫੜਿਆ ਸ਼ਰਟ ਦੇ ਨਾਲ ਤੇ ਉਹਦੀ ਆਪਦੀ ਛਾਤੀ ਨਾਲ ਲਾਇਆ। ਇਹ ਵੇਖੋ, ਇਹ ਇਨਸਾਨੀਅਤ ਦਾ ਪਿਆਰ ਦਾ ਸਿਖਰ ਆ। ਬਿਲਕੁਲ ਬਿਲਕੁਲ ਹਨਾ, ਕਿ ਉਹਨੇ ਮਤਲਬ ਆਪਣੇ ਘਰ ਜਿਹੜੇ ਸੜਦੇ ਆ, ਜਿਹੜਾ ਆਪਣਾ ਕੁਝ, ਉਹਨਾਂ ਨੂੰ ਪਰਾਂ ਕਰਕੇ ਹਾਂਜੀ ਉਹਨੂੰ ਉਸ ਚੀਜ਼ ਤੋਂ ਭੁੱਲ ਗਿਆ। ਤੇ ਹੋਰ ਵੇਖੋ ਅਗਲੀ ਗੱਲ ਮੈਂ ਤਾਂ ਨਾਲ ਹੀ ਜੋੜ ਦਿੰਦਾ, ਉਹਨੇ ਉਸ ਇੱਕ ਹੋਰ ਲੇਡੀਜ਼ ਉੱਥੇ, ਉਹਦਾ ਮਤਲਬ ਸਾਰਾ ਘਰ ਜਲ ਗਿਆ ਉਸ ਅੱਗ ਦੇ ਵਿੱਚ। ਅੱਛਾ ਜੀ। ਤੇ ਉਹ ਅੱਗ ਬੁਝ ਗਈ, ਅਗਲੇ ਦਿਨ ਜਿਹੜੇ ਉੱਥੇ ਜਾਨਵਰ ਨੇ ਨਾ, ਉਹਨਾਂ ਨੂੰ ਫੀਡ ਕਰ ਰਹੀ ਆ, ਮਤਲਬ ਆਪਦਾ ਘਰ ਉਹਦਾ ਸਾਰਾ ਸੜ ਗਿਆ, ਬਟ ਸਟਿਲ ਉਹ ਜਾਨਵਰਾਂ ਨੂੰ ਫੀਡ ਕਰ ਰਹੀ ਆ। ਮਤਲਬ ਇਹ ਦੇਖੋ ਨਾ ਪਿਆਰ, ਮਤਲਬ ਇਹਨਾਂ ਦਾ ਕਿੱਦਾਂ, ਮਤਲਬ ਕਿਵੇਂ, ਮੇਰੇ ਕੋਲ ਸ਼ਬਦ ਨਹੀਂ ਹੈਗੇ ਵੀ ਮੈਂ ਕਿੱਦਾਂ ਕਹਾਂ ਆਪਦੀ ਗੱਲ, ਮਤਲਬ ਕਿ ਇਸ ਤਰੀਕੇ ਨਾਲ ਆਪਾਂ ਐਕਸਪ੍ਰੈਸ ਕਰ ਸਕਦੇ ਹਾਂ। ਕਿਉਂਕਿ ਉਹ ਜਿਹੜੇ ਪਿਆਰ ਉਹਨਾਂ ਨੇ ਆਪਣਾ ਅੰਦਰ ਛੁਪਾਇਆ ਸੀ ਨਾ, ਜਾਂ ਅੰਦਰ ਉਹਨਾਂ ਦੇ ਹੈਗਾ, ਹਾਂਜੀ ਹਾਂ, ਇਹ ਸਾਰਿਆਂ ਦੇ ਵਿੱਚ ਹੀ ਉਸ ਕਮਿਊਨਿਟੀ, ਜਾਂ ਆਪਾਂ ਗੱਲ ਕਰੀਏ ਨਾ ਜਿਹੜੇ ਆਮ ਬੰਦੇ ਆ, ਸਾਰਿਆਂ ਦੇ ਵਿੱਚ ਹੈਗਾ। ਜਿੱਦਾਂ ਆਪਾਂ ਮਿਸਾਲਾਂ ਦਿੱਤੀਆਂ, ਹਾਂਜੀ ਹਾਂਜੀ, ਇਹ ਲੋਕ ਜ਼ਾਹਰ ਕਰਦੇ ਆ, ਇਹ ਕੌਮ ਪਹਿਲਾਂ ਤੋਂ ਆਜ਼ਾਦ ਰਹੀ ਆ, ਹਾਂਜੀ ਹਾਂਜੀ, ਇਹ ਆਪਣਾ ਜਿਹੜਾ ਪਿਆਰ ਦਾ ਜਾਂ ਕੋਈ ਵੀ ਅੰਦਰ ਇਹ ਛੁਪਾਉਂਦੇ ਨਹੀਂ। ਹਾਂਜੀ ਹਾਂ, ਇਹ ਜੇ ਦਿਲ ਦੇ ਵਿੱਚ ਆ ਤੇ ਇਹਨਾਂ ਨੇ ਉਸੇ ਵੇਲੇ ਜ਼ਾਹਰ ਕਰ ਦੇਣਾ। ਜ਼ਾਹਰ ਕਰਨੇ, ਹਾਂ। ਅਸੀਂ ਜਿਹੜੇ ਆ, ਅਸੀਂ ਥੋੜੇ ਜਿਹਾ ਜ਼ਾਹਰ ਕਰਨ ਲੱਗਿਆ ਸਮਾਂ ਲਾਉਂਦੇ ਹਾਂ। ਹਾਂਜੀ ਹਾਂਜੀ, ਅਸੀਂ ਇੱਕਦਮ ਆਪਣੀ ਨਾਂ ਤੇ ਮਤਲਬ ਖੁਸ਼ੀ, ਹਾਂ ਖੁਸ਼ੀ ਤੇ ਕਈ ਵਾਰੀ ਅਸੀਂ ਉਸ ਢੰਗ ਨਾਲ ਵੀ ਜ਼ਾਹਰ ਕਰ ਦਿੰਦੇ ਆ ਵੀ ਲੋਕਾਂ ਨੂੰ ਡਿਸਟਰਬ ਕਰਦੇ ਆ, ਪਰ ਇਹਨਾਂ ਲੋਕਾਂ ਦੇ ਵਿੱਚ ਇਹ ਆ ਕਿ ਇਹ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਆ, ਖਾਸ ਕਰਕੇ ਨੇਚਰ ਨਾਲ। ਹਾਂ ਨੇਚਰ ਨਾਲ, ਯੈਸ ਬਿਲਕੁਲ, ਨੇਚਰ ਨਾਲ ਸਭ ਤੋਂ ਵੱਧ ਜੁੜੇ, ਔਰ ਇਹ ਨੇਚਰ ਨਾਲ ਫਿਰ ਲੋਕਾਂ ਨੂੰ ਦਿਖਾ ਕੇ ਖੁਸ਼ੀ ਮਹਿਸੂਸ ਕਰਦੇ, ਹਾਂ। ਉਹ ਚੋਂ ਹੀਣ ਭਾਵਨਾ ਨਹੀਂ ਮਹਿਸੂਸ ਕਰਦੇ, ਉਹ ਇਹ ਮਹਿਸੂਸ ਕਰਦੇ ਆ ਕਿ ਅਸੀਂ ਜੇ ਨੇਚਰ ਨਾਲ ਜੁੜੇ ਆ, ਜਾਂ ਅਸੀਂ ਪਸ਼ੂ ਬੱਚਿਆਂ ਨਾਲ, ਜਾਂ ਉਹ ਜਿਹੜੇ ਪੰਛੀ ਆ ਉਹਨਾਂ ਦੇ ਬੱਚੇ ਆ ਜਿਹੜੇ, ਉਹਨਾਂ ਦੇ ਨਾਲ ਤੇ ਨਾਲ ਅਸੀਂ ਜਿਹੜੇ ਦਰਖਤ, ਜਿੱਦਾਂ ਆਪਾਂ ਇੱਥੇ ਕਹੀਏ ਇੱਕ ਦਰਖਤ ਕੱਟਣਾ ਦੇ ਨਾਲ ਤੁਹਾਨੂੰ 50 ਦਰਖਤ ਲਾਉਣੇ ਪੈਣੇ, ਹਾਂਜੀ ਹਾਂਜੀ ਹਾਂ, ਤੁਸੀਂ ਅਲਾਓ ਹੀ ਨਹੀਂ, ਤੁਹਾਨੂੰ ਕਰਦੇ ਵੀ ਘਰ 'ਚ ਵੀ ਕੱਟ ਲਓ। ਸੋ ਇਹ ਲੋਕੀ ਦਿਖਾਉਂਦੇ ਆ ਲੋਕਾਂ, ਇਹਨਾਂ ਦੇ ਹੌਸਲੇ ਕਿੰਨੇ ਬੁਲੰਦ ਆ ਹਨਾ। ਦੂਜੀ ਗੱਲ ਇਹ ਵੀ ਪਤਾ ਨਹੀਂ, ਇਹ ਸ਼ੁਰੂ ਤੋਂ ਹੀ ਇਹਨਾਂ ਨੂੰ ਮਤਲਬ ਤਿਆਰ ਹੀ ਇਦਾਂ ਹੁੰਦੇ, ਜਿਵੇਂ ਮੰਨ ਲਓ ਵੀ ਇਹਨਾਂ ਨੂੰ ਹੌਸਲਾ ਮਿੰਟੂ ਸੀ ਕਿ ਜਿੱਦਾਂ ਉਹਦੇ ਖੁਦ ਆਪਦਾ ਘਰ ਸੜ ਗਿਆ, ਪਰ ਸਟਿਲ ਉਹ ਮਤਲਬ ਦੂਜੇ ਜਾਨਵਰਾਂ ਦੀ ਲੁੱਕ ਆਫਟਰ ਕਰ ਰਹੀ ਆ ਵੀ ਇਹਨਾਂ ਵਿਚਾਰਿਆਂ ਨੂੰ ਪ੍ਰੋਬਲਮ ਨਾ ਆਵੇ ਹਨਾ। ਜਿੱਦਾਂ ਉਹ 'ਚ ਅਜੇਪਾਲ ਜੀ ਇੱਕ ਵੱਡੀ ਗੱਲ ਸਿਸਟਮ ਦੀ ਆ। ਹਾਂ, ਜਦੋਂ ਤੁਹਾਡੇ ਪਿੱਛੇ ਸਿਸਟਮ ਬੈਠਾ ਨਾ, ਉਸ ਲੇਡੀ ਨੂੰ ਇਹ ਪਤਾ ਕਿ ਜੇ ਮੇਰਾ ਭਾਵੇਂ ਸਭ ਕੁਝ ਸੜ ਗਿਆ, ਚਲੋ ਠੀਕ ਆ, ਉਹਦੇ ਨਾਲ ਜਿਹੜੀਆਂ ਯਾਦਾਂ ਜੁੜੀਆਂ ਜਾਂ ਕੁਝ ਜੁੜਿਆ ਵਾ,
ਉਹਦੇ ਨਾਲ ਉਹ ਤੇ ਨਹੀਂ ਵਾਪਸ ਆਉਣਾ। ਹਾਂਜੀ ਹਾਂਜੀ ਨੁਕਸਾਨ ਤੇ ਜ਼ਰੂਰ ਹੈ, ਹਾਂਜੀ ਹਾਂ ਪਰ ਸਰਕਾਰਾਂ ਪਿੱਛੇ ਬੈਠੀਆਂ। ਪਿੱਛੇ ਫਿਰ ਜਿੱਦਾਂ ਹੁਣ ਸਿੱਖ ਕੌਮ ਜਾਂ ਆਪਣੀਆਂ ਕਮਿਊਨਿਟੀ ਗਈ ਹੈ, ਹਾਂਜੀ ਹਾਂਜੀ ਇਸ ਦੇ ਜਿੰਨਾ ਵੀ ਵੱਡਾ ਨੁਕਸਾਨ ਕੁਦਰਤ ਵੱਲੋਂ ਹੋਇਆ, ਹਾਂਜੀ ਇਹਨਾਂ ਨੇ ਵੀ ਤੇ ਡਟ ਕੇ ਖਲੋਤਾ। ਹਾਂਜੀ ਹਾਂਜੀ ਬਿਲਕੁਲ ਹੀ ਹੈ। ਪਰ ਉਹ ਇਹ ਮਤਲਬ ਉਹ ਸਿਸਟਮ ਤਾਂ ਠੀਕ ਹੈ, ਤੁਹਾਡੀ ਗੱਲ ਹੈ, ਪਰ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਮਾਨਸਿਕਤਾ ਵੀ ਹੁੰਦੀ ਹੈ। ਹੁਣ ਇਹ ਗੱਲ ਨੂੰ ਜਿਹੜੀ ਨੂੰ ਮੈਂ ਜੋੜਨ ਲੱਗਾ, ਇਹ ਮੈਂ ਜੋੜਨ ਨਹੀਂ ਲੱਗਾ, ਮਤਲਬ ਜਿੱਦਾਂ ਇੱਕ ਪੱਖ ਆਪਾਂ ਇਹ ਦੇਖਦੇ ਹਾਂ, ਇਸ ਤੋਂ ਪਹਿਲਾਂ ਆਪਾਂ ਇੱਕ ਪੱਖ ਡਿਸਕਸ ਕੀਤਾ ਵੀ ਕਿੰਨਾ ਆਪਣਾ ਪ੍ਰੇਮ ਭਾਵ ਲੋਕਾਂ ਦੇ ਵਿੱਚ, ਜਿੱਦਾਂ ਹੁਣ ਲਾਂਘਾ ਖੁੱਲਿਆ ਤਾਂ ਉਹਦੇ ਕਰਕੇ ਬੜਾ ਪ੍ਰਭਾਵ ਪਿਆ। ਜਿੱਦਾਂ ਇੱਕ ਲੜਕੀ ਨੇ ਕਿਡਨੀ ਡੋਨੇਟ ਕਰਤੀ, ਮੁੰਡਾ ਉਹ ਟੈਕਸੀ ਡਰਾਈਵਰ, ਉਹਨੂੰ ਉਹਨਾਂ ਨੇ ਆਪਣੇ ਨਾਲ ਬਹਿ ਕੇ ਡਿਨਰ ਕਰਵਾਇਆ। ਪਰ ਹਜੇ ਵੀ ਸਾਡੇ ਲੋਕਾਂ ਦੀ ਮਾਨਸਿਕਤਾ, ਜਿੱਦਾਂ ਹੁਣ ਪੰਜਾਬ 'ਚ ਜਿਹੜਾ ਹੋਇਆ, ਇੱਕ ਕਤਲ ਹੋਇਆ, ਮੁੰਡੇ ਨੂੰ ਅੱਗ ਲਾ ਕੇ ਸਾੜਤਾ ਉਹਨਾਂ ਨੇ, ਤੇ ਇੱਕ ਨੂੰ ਮਤਲਬ ਉਹਨਾਂ ਨੇ ਲੱਤਾਂ ਨਾਲ ਉਹਦਾ ਪਲਾਸ ਨਾਲ ਉਹਦਾ ਮਾਸ ਨੋਚਿਆ, ਫਿਰ ਉਹ ਮੁੰਡਾ ਹਫਤੇ 10 ਦਿਨ ਬਾਅਦ ਮਤਲਬ ਉਹਦੀ ਡੈਥ ਹੋ ਗਈ PGI ਜਾ ਕੇ, ਹਨਾ। ਤੇ ਉਹ ਹੁਣ ਜਿਹੜੇ ਲੋਕਾਂ ਨੇ ਉਹ ਕੀਤਾ, ਉਹ ਚੰਗੇ ਲੋਕ, ਮਤਲਬ ਵੈਲ ਸੈਟਲ, ਚੰਗੇ ਮੀਨ ਟੂ ਸੇ ਕਿ ਐਜ਼ ਇਨਸਾਨ ਨਹੀਂ ਉਹ ਚੰਗੇ, ਮਤਲਬ ਮਾਨਸਿਕਤਾ ਨਹੀਂ ਉਹਨਾਂ ਦੀ ਚੰਗੀ, ਪਰ ਠੀਕ ਆ ਚਲੋ ਬਹੁਤ ਥੋੜੇ ਨੇ। ਪਰ ਫਿਰ ਵੀ ਜਦੋਂ ਇਦਾਂ ਦੀ ਖਬਰ ਆਉਂਦੀ ਆ, ਫਿਰ ਆਪਾਂ ਦੇਖਦੇ ਵੀ ਇੱਕ ਬੰਨੇ ਇਹ ਲੋਕ ਨੇ ਜਾਨਵਰਾਂ ਨਾਲ ਵੀ ਕਿੰਨਾ ਪਿਆਰ ਕਰਦੇ ਨੇ, ਤੇ ਇੱਕ ਸਾਡੇ ਲੋਕ ਨੇ ਉਹਨਾਂ ਨੂੰ ਮਤਲਬ ਇਨਸਾਨ ਦੀ ਕੋਈ ਕਦਰ ਨਹੀਂ। ਉਹਦੇ 'ਚ ਮੈਂ ਇਹ ਗੱਲ ਕਹੂੰਗਾ ਅਜਪਾਲ ਜੀ, ਜਿਹੜੀ ਬਹੁਤ ਹੀ ਇੰਪੋਰਟੈਂਟ ਆ, ਹਾਂਜੀ ਹਾਂਜੀ, ਉਹ ਹੈਗੀ ਆ ਸਾਡੀ ਬਹੁਤ ਸਾਲਾਂ ਤੋਂ ਗੁਲਾਮੀ 'ਚ ਰਹਿਣ ਦੀ। ਹਾਂਜੀ ਹਾਂਜੀ ਸਾਡੀ ਬਿਰਤੀ ਜਿਹੜੀ ਹੈ ਨਾ, ਆਜ਼ਾਦ ਨਹੀਂ ਹੋਣ ਦਿੱਤੀ। ਜਿੰਨੀ ਕਹੀਂ ਆਪਣੀ ਮਾਨਸਿਕ ਆਜ਼ਾਦੀ ਭੋਗ ਰਹੇ ਆ, ਹਾਂਜੀ ਹਾਂਜੀ, ਉਹ ਅਸੀਂ ਜਾਂ ਤੇ ਧਰਮ ਤੋਂ ਭੋਗ ਰਹੇ ਹਾਂ। ਹਾਂਜੀ ਹਾਂਜੀ, ਅਸੀਂ ਉਹ ਤੋਂ ਆਜ਼ਾਦੀ ਲੈਂਦੇ ਆ, ਉਹ ਤੋਂ ਸਕੂਨ ਲੈਂਦੇ ਆ। ਹਾਂਜੀ ਹਾਂਜੀ, ਧਰਮ ਤੋਂ ਜਾ ਕੇ ਸਾਨੂੰ ਤਸੱਲੀ ਮਿਲਦੀ ਆ ਕਿ ਹੁਣ ਮੈਂ ਆਜ਼ਾਦ ਹਾਂ। ਜਦੋਂ ਅਸੀਂ ਸਿਸਟਮ ਚ ਆਉਂਦੇ ਆ, ਜਦੋਂ ਅਸੀਂ ਪਰਿਵਾਰਵਾਦ ਚ ਆਉਂਦੇ ਆ, ਅੱਜ ਵੀ ਵੇਖ ਲਓ ਔਰ ਪਿੱਛੋਂ ਵੀ ਵਹਿੰਦੇ ਆਏ, ਰਾਜੇ ਮਹਾਰਾਜਾ ਦੇ ਪਰਿਵਾਰਾਂ ਦੇ ਅਸੀਂ ਥੱਲੇ ਸਰਵਾਈਵ ਕੀਤਾ, ਆਮ ਜਨਤਾ ਨੇ। ਤੇ ਅੱਜ ਵੀ ਤੇ ਫਿਰ ਹੁਣ ਰਾਜੇ ਮਹਾਰਾਜੇ ਦੇ ਪਰਿਵਾਰ ਵੀ ਉੱਪਰ ਬੈਠੇ ਹਨ। ਸਾਡੀ ਸੋਚ ਆਜ਼ਾਦ ਇਹਨਾਂ ਲੋਕਾਂ ਨੇ ਹੋਣ ਹੀ ਨਹੀਂ ਦਿੱਤੀ। ਮੈਂ ਸਿਸਟਮ ਦੀ ਗੱਲ ਤਾਂ ਕੀਤੀ ਸੀ ਕਿ ਇਹਨਾਂ ਲੋਕਾਂ ਦਾ ਸਿਸਟਮ ਜਿਹੜਾ ਵਾ, ਤੁਹਾਨੂੰ ਤੁਹਾਡੇ ਸੁਪਨੇ, ਤੁਹਾਡੇ ਜਿਹੜੀ ਦਿਲ ਦੀਆਂ ਗੱਲਾਂ ਉਹ ਕਰਨ ਦੀ ਆਜ਼ਾਦੀ ਦਿੰਦਾ, ਉਹ ਤੁਹਾਨੂੰ ਰੋਕਦਾ ਨਹੀਂ। ਹੁਣ ਅਜੇਪਾਲ ਨੂੰ ਤੇ ਇਹ ਫਿਕਰ ਆ ਕਿ ਜੇ ਮੈਨੂੰ ਕਿਤੇ ਮੁਸ਼ਕਿਲ ਬਣ ਗਈ, ਮੇਰੀ ਦੁਕਾਨ ਸੜ ਗਈ, ਜਾਂ ਮੇਰੇ ਕਿਤੇ ਕੋਈ ਸਾਈਕਲ ਨੂੰ ਕਿਸੇ ਨੇ ਅੱਗ ਲਾਤੀ, ਇਹ ਮੇਰਾ ਸੜਿਆ ਵਾ, ਨਾ ਕਿ ਮੇਰੀ ਉਹ ਕਮਿਊਨਿਟੀ ਜਾਂ ਮੇਰਾ ਕੋਈ ਪਿੱਛੇ ਸਿਸਟਮ ਬੈਠਾ। ਤੁਸੀਂ ਆਪਣੇ ਹੀ ਪੈਸੇ ਲੈਣ ਜਾਓ ਬੈਂਕ 'ਚੋਂ, ਤੇ ਬੈਂਕ ਵਾਲੇ ਵੀ ਨਖਰੇ ਕਰਦੇ ਆ। ਸਹੀ ਗੱਲ ਹੈ ਜੀ। ਤੁਸੀਂ ਇਹ ਤੇ ਕਲੇਮ ਕਰਨਾ ਜਾਂ ਹੋਰ ਗੱਲਾਂ ਕਰਨੀਆਂ ਤੇ ਬਹੁਤ ਵੱਡੀਆਂ ਗੱਲਾਂ ਨੇ ਨਾ। ਕੋਈ ਇੱਕ ਦੋ ਫੈਮਲੀਆਂ ਲੈ ਜਾਣਗੀਆਂ ਤੇ ਉਹ ਵੱਡੇ ਲੈ ਜਾਣਗੇ, ਤੁਹਾਡੇ ਤੱਕ ਪਹੁੰਚਣਾ ਨਹੀਂ। ਉਹਦੇ ਹੁਣੇ ਇੱਕ ਮੇਰੇ ਇੱਥੇ ਦੋਸਤ ਆ, ਮੇਰੇ ਸਾਡੇ ਨਾਲ ਹੀ ਰਹਿੰਦੇ, ਤੇ ਉਹਨਾਂ ਨੇ ਇੰਡੀਆ 10 ਲੱਖ ਰੁਪਈਆ ਸੀ ਉਹਨਾਂ ਦਾ, ਹੌਲੀ ਹੌਲੀ ਜਮ੍ਹਾਂ ਕਰਾਇਆ, ਤੇ ਹੁਣ ਵਾਪਸ ਲੈਣੇ ਤੋਂ ਬੈਂਕ ਵਾਲੇ 36 ਕੰਡੀਸ਼ਨਾਂ ਲਾਈ ਜਾਂਦੇ। ਬਿਲਕੁਲ, ਜੇ ਉਹਨਾਂ ਨੇ ਲੜ ਕਰਕੇ ਭਿੜ ਕੇ ਮਤਲਬ ਜੇ ਕੀਤਾ, ਫਿਰ ਕਹਿਣ ਜੀ ਤੁਹਾਡੀ ਆਹ ਆਇਡੈਂਟੀਟੀ ਨਹੀਂ ਮਿਲਦੀ, ਆਹ ਨਹੀਂ ਮਿਲਦੀ। ਜਦੋਂ ਪੈਸੇ ਲੈਣੇ ਸੀ ਉਦੋਂ ਕੋਈ ਮਸਲਾ ਨਹੀਂ, ਤੇ ਹੁਣ ਜਦੋਂ ਉਹਨਾਂ ਨੂੰ ਪੈਸੇ ਦੇਣੇ ਸੀ ਮਿਲ ਗਏ ਉਹਨਾਂ ਨੂੰ ਐਟਲੀਸਟ, ਚਲੋ। ਪਰ ਉਹ ਮਤਲਬ ਜਿਹਨੂੰ ਕਹਿੰਦੇ ਨੱਕ ਨਾਲ ਲੀਕਾਂ ਕਢਾ ਲੈਣੀਆਂ ਗੱਲ ਤੇ ਪਰੇਸ਼ਾਨੀ। ਫਿਰ ਬੰਦਾ ਹੁਣ ਇਹ ਵੇਖੋ ਕਿ ਪਹਿਲਾਂ ਆਪਾਂ ਇਹ ਗੱਲ ਸੋਚਦੇ ਹਾਂ, ਜਦੋਂ ਉੱਥੇ ਪੰਜਾਬ ਦੇ ਵਿੱਚ ਆਲੇ ਦੁਆਲੇ ਕੋਈ ਘਟਨਾ ਵਾਪਰਦੀ ਸੀ, ਅਸੀਂ ਰੱਬ ਦਾ ਭਾਣਾ ਮੰਨ ਕੇ ਸਵੀਕਾਰ ਕਰ ਲੈਂਦੇ ਹਾਂ। ਜਦੋਂ ਇਸ ਸਿਸਟਮ 'ਚ ਆਏ, ਅਸੀਂ ਵੇਖਿਆ ਵੀ ਨਹੀਂ, ਇਹ ਰੱਬ ਦਾ ਭਾਣਾ ਨਹੀਂ, ਇਹ ਕਰੂਰ ਮਨੁੱਖ ਜਿਹੜੇ ਆ, ਜਿਹੜੇ ਗਿਰੇ ਹੋਏ ਇਨਸਾਨੀਅਤ ਤੋਂ ਆ, ਇਹ ਉਹਨਾਂ ਦੀ ਸ਼ਰਾਰਤ ਆ। ਉੱਥੋਂ ਸਾਨੂੰ ਸਮਝ ਆਈ ਕਿ ਨਹੀਂ, ਇਹ ਸਾਰੀ ਬਰਾਬਰਤਾ ਜਿਹੜੀ ਅਸੀਂ ਲੋਕਤੰਤਰ ਕਹਿੰਦੇ ਆ, ਇਹ ਲੋਕਤੰਤਰ ਇਹਨਾਂ ਲੋਕਾਂ ਨੇ ਅਪਣਾ ਲਿਆ। ਅਸੀਂ ਲੋਕਤੰਤਰ ਨੂੰ ਡੰਡਾ ਤੰਤਰ ਹੀ ਬਣਾ ਲਿਆ। ਹੁਣ ਉਹ ਜਿਹੜਾ ਵਾ, ਉਹ ਆਪਣੇ ਸਮਾਜ 'ਚ ਤਾਂ ਹੀ ਅਸੀਂ ਵਿਕਸਿਤ ਨਹੀਂ ਹੋ ਸਕੇ। ਸਾਨੂੰ ਉਹ ਪਰੇਸ਼ਾਨੀਆਂ, ਸਾਨੂੰ ਉਹ ਸਾਰੀਆਂ ਮੁਸ਼ਕਿਲਾਂ, ਛੋਟੇ ਛੋਟੇ ਕਬੀਲਿਆਂ ਵਾਂਗੂ ਅੱਜ ਵੀ ਅਸੀਂ ਰਹਿ ਰਹੇ ਹਾਂ। ਕਿ ਸਾਡੇ ਉੱਤੇ ਜੇ ਪਿੰਡ ਜਾਂ ਤੇ 2 ਪਿੰਡ ਲਾ ਲਓ, ਉਹਦੇ ਵਿੱਚ ਇੱਕ ਇਹੋ ਜਿਹਾ ਕੋਈ, ਮੈਂ ਨੰਬਰਦਾਰ ਸ਼ਬਦ ਨਹੀਂ ਕਹਿੰਦਾ, ਕਿ ਕੋਈ ਵੀ ਇਹੋ ਜਿਹਾ ਬੰਦਾ ਉੱਤੇ ਪ੍ਰਧਾਨ ਬਣਿਆ ਜਿਹੜਾ ਤੁਹਾਡੀਆਂ ਨਿੱਕੀਆਂ ਨਿੱਕੀਆਂ ਮੁਸ਼ਕਿਲਾਂ ਹੱਲ ਕਰਦਾ। ਤੁਸੀਂ ਜਾ ਕੇ ਕਹਿੰਦੇ ਹੋ ਜੀ ਪ੍ਰਧਾਨ ਜੀ ਮੈਨੂੰ ਆਹ ਪ੍ਰੋਬਲਮ ਆ, ਉਹ ਅੱਗੇ ਜਾ ਕੇ ਗੱਲ ਕਰਦਾ, ਫਿਰ ਤੁਹਾਡਾ ਮਸਲਾ ਹੱਲ ਹੁੰਦਾ। ਹੁਣ ਇਹ ਚੀਜ਼ਾਂ ਇੱਥੇ ਹੈ ਨਹੀਂ, ਤੁਸੀਂ ਫੋਨ ਤੇ ਸਾਰੇ ਕੰਮ ਕਰਦੇ ਹੋ, ਫਿਰ ਤੁਸੀਂ ਸੋਚਦੇ ਹੋ ਵੀ ਇਹ ਵੀ ਇਨਸਾਨ ਆ, ਇਹਨਾਂ ਦਾ ਵੀ ਸਿਸਟਮ ਆ। ਜੇ ਇਹ ਕਰ ਸਕਦੇ ਆ ਤੇ ਸਾਡੇ ਕੋਲ ਤੇ ਸਾਰਾ ਕੁਝ ਸੀ, ਸਾਡੇ ਕੋਲ ਕੁਦਰਤ ਦੇ ਸਾਰੇ ਸੋਰਸ ਸੀ, ਪਾਣੀ ਸਾਡੇ ਕੋਲ, ਹਵਾ ਸਾਡੇ ਕੋਲ 4 ਰੁੱਤਾਂ। ਪਰ ਉਹ ਤੇ ਹੁਣ ਜੇ ਆਪਾਂ ਗੱਲ ਕਰੀਏ ਵੀ ਗੱਲ ਆਪਣੀ ਜਿਵੇਂ ਉਹ ਵੀ ਚਲਦੀ ਹੋਰ, ਹੁਣ ਸਾਨੂੰ ਤਾਂ ਅਜੇ ਤੱਕ ਉਹਨਾਂ ਨੇ ਗਲੀਆਂ ਤੇ ਨਾਲੀਆਂ ਚੋਂ ਨਹੀਂ ਨਿਕਲ ਦਿੱਤਾ, ਦੂਰ ਤੇ ਜਾਣਾ ਕੀ ਹੈ। ਉਹ ਤੁਹਾਨੂੰ ਇਹ ਅਹਿਸਾਸ ਦਿਵਾਉਂਦੇ ਆ ਕਿ ਤੁਸੀਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਆਜ਼ਾਦ ਸਮਝੋ, ਤੁਸੀਂ ਜਿੰਨੀਆਂ ਮਰਜ਼ੀ ਆਪਣੀਆਂ ਡੀਂਗਾਂ ਮਾਰੋ ਕਿ ਲਓ ਜੀ ਅਸੀਂ ਆਜ਼ਾਦ ਮੁਲਕ 'ਚ ਪੈਦਾ ਹੋਏ ਹਾਂ, ਪਰ ਤੁਸੀਂ ਆਜ਼ਾਦ ਨਹੀਂ ਆ। ਹਰ ਸਰਕਾਰ ਨਵੀਂ ਆਉਂਦੀ ਆ,
ਉਹ ਜੇ ਆਪਣੀ ਰਾਜਨੀਤਿਕ ਕਿਉਂਕਿ ਗੱਲ ਹੋਈ ਨਹੀਂ ਆ, ਉਹ ਮੈਂ ਰਾਜਨੀਤਿਕ ਬਹੁਤੀ ਲੰਬੀ ਗੱਲ ਕਰਨੀ ਨਹੀਂ ਚਾਹੁੰਦਾ। ਅੱਜ ਆਪਣਾ ਮੁੱਦਾ ਇਹ ਆ ਕਿ ਜਿਹੜਾ ਸਾਡੇ ਸਮਾਜ 'ਚ ਇਸ ਵੇਲੇ ਇਨਸਾਨੀਅਤ ਬਰਕਰਾਰ ਆ। ਹਾਂਜੀ ਜੇ ਇਨਸਾਨੀਅਤ ਦੇ ਤੌਰ ਦੇ ਉੱਤੇ ਕੋਈ ਭਾਈਚਾਰਾ ਵਿਕਸਿਤ ਹੋ ਗਿਆ ਹਾਂਜੀ ਤੇ ਉਹ ਅੱਜ ਵੀ ਆਮ ਲੋਕਾਂ ਦੇ ਵਿੱਚ ਆ। ਬਿਲਕੁਲ ਹੀ ਹੈ ਵੀ ਕਿ ਆਮ ਲੋਕਾਂ ਦੇ ਵਿੱਚ ਅੱਜ ਵੀ ਦਿਲਾਂ 'ਚ ਰਹਿਮ ਆ, ਇੱਕ ਦੂਜੇ ਦੇ ਨਾਲ ਪਿਆਰ ਹੈਗਾ, ਉਹ ਚਾਹੇ ਕਿਤੇ ਵੀ ਜਾਂਦੇ ਆ। ਜੀ ਬਿਲਕੁਲ ਬਿਲਕੁਲ। ਰਾਜਨੀਤਿਕ ਲੋਕਾਂ ਦੀ ਆਪਾਂ ਗੱਲ ਕਰੀਏ ਉਹ ਤੇ ਬਹੁਤ ਲੰਬੀ ਆ, ਕਿਉਂਕਿ ਰਾਜਨੀਤਿਕ ਮਾਹੌਲ ਤੇ ਬਾਬੇ ਨਾਨਕ ਤੋਂ ਲੈ ਕੇ ਜੇ ਹੁਣ ਤੱਕ ਕਹੀ ਅਸੀਂ ਆਜ਼ਾਦੀ ਸਾਨੂੰ ਅਜੇ ਤੱਕ ਕਿਸੇ ਦੀ ਨਹੀਂ। ਆਪਣਾ ਮੇਨ ਤੇ ਦੋਸਤੋ ਸਾਡਾ ਅੱਜ ਟੌਪਿਕ ਇਹ ਸੀਗਾ ਵੀ ਕਈ ਕੁਝ ਹੋਣ ਦੇ ਬਾਵਜੂਦ ਵੀ ਜਿੱਦਾਂ ਫਿਰ ਵੀ ਪਿਆਰ ਦੀਆਂ ਤੰਦਾਂ, ਪਿਆਰ ਦੀ ਸਾਂਝ ਉਹ ਸਾਡੇ 'ਚ ਬਰਕਰਾਰ ਹੈ। ਹਾਂਜੀ ਬਿਲਕੁਲ। ਤੇ ਮੈਨੂੰ ਤਾਂ ਇੰਨੀਆਂ ਕੀ ਗੱਲਾਂ ਸੀ, ਅੱਜ ਮੈਂ ਸੋਚਦਾ ਵੀ ਆਪਾਂ ਇੱਥੇ ਗੱਲ ਕਰਾਂਗੇ। ਹਾਂ ਨਹੀਂ, ਗੱਲ ਤੇ ਕਰਨ ਨੂੰ ਦਿਲ ਕਰਦਾ, ਹੋਰ ਵੀ ਕਰਦਾ, ਕਿਉਂਕਿ ਅਸੀਂ ਉਸ ਟੌਪਿਕ ਦੇ ਉੱਤੇ ਅੱਜ ਸ਼ੁਰੂ ਕੀਤਾ ਹੈ ਜਿਹੜਾ ਇਹ ਬਹੁਤ ਲੰਬਾ ਵਿਸ਼ਾ। ਹਾਂਜੀ ਇਹਦੇ ਲਈ ਇਹ ਸਾਡਾ, ਕਿਉਂਕਿ ਫਿਰ ਆਪਾਂ ਗੱਲ ਕਰਦੇ ਨੇ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਂ ਸਾਨੂੰ ਉੱਥੇ ਤੱਕ ਬੰਨ੍ਹ ਲੈਂਦਾ ਕਿ ਤੁਸੀਂ ਉਹਨਾਂ ਕੀ ਗੱਲ ਕਰਨੀ ਹੈ ਜਿੰਨੀ ਹੈ। ਪਰ ਮੈਂ ਇਹ ਗੱਲ ਕਹਿਣਾ ਵਾ, ਮੈਂ ਇੱਕ ਤੇ ਉਹ ਟੈਕਸੀ ਡਰਾਈਵਰ ਤੇ ਇੱਕ ਜਿਹੜੀ ਆਪਾਂ ਉਹ ਕੁੜੀ ਦੀ ਗੱਲ ਕੀਤੀ ਆ ਜਿਹੜੀ ਜਿਹਨੇ ਆਪਣਾ ਇੱਕ ਪਾਰਟ ਮਤਲਬ ਦਾਨ ਕਰਤਾ। ਅਸੀਂ ਆਪਣੇ ਇੰਡੋਜ਼ ਟੀਵੀ ਵੱਲੋਂ ਪਹਿਲਾਂ ਵੀ ਉਹਨਾਂ ਨੂੰ ਕਿਹਾ ਤੇ ਅੱਜ ਵੀ ਕਹਿੰਦੇ ਆ ਕਿ ਅਸੀਂ ਉਹਨਾਂ ਦੀ ਬਹੁਤ ਵੱਡੀ ਸ਼ਲਾਘਾ ਕਰਦੇ ਹਾਂ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੀ ਜੇ ਇਹ ਸੇਵਾ ਭਾਵਨਾ ਸਾਡੇ ਅੰਦਰ ਇਹ ਰਹਿਮ ਦਿਲ 'ਚ ਇਹ ਜਾਗਦਾ ਰਵੇ ਤਾਂ ਕਿ ਬਰਾਬਰਤਾ ਰਹਿ ਸਕੇ, ਇਹ ਡਾਵਾਡੋਲ ਨਾ ਹੋਵੇ। ਜਿੰਨੇ ਚਿਰ ਤੱਕ ਇਹ ਸਾਡੀ ਬਰਾਬਰਤਾ, ਕੋਈ ਵੀ ਜਿਹੜਾ ਸ਼ਰਾਰਤੀ ਕੁਝ ਟਾਈਮ ਲਈ ਤੇ ਤੁਹਾਡੇ ਤੇ ਹਾਵੀ ਹੋ ਜਾਊਗਾ, ਪਰ ਇਹ ਨਹੀਂ ਹੋ ਸਕਦਾ ਕਿ ਉਹ ਹੀ ਰਾਜ ਕਰੇ। ਪਰ ਇੱਕ ਗੱਲ ਹੋਰ ਮੇਰੇ ਧਿਆਨ ਚ ਆ ਗਈ, ਜਿੱਦਾਂ ਆਪਾਂ ਦੂਜੀ ਵੀ ਗੱਲ ਕੀਤੀ ਵੀ ਇੱਥੇ ਹੁਣ ਅੱਗਾਂ ਲੱਗੀਆਂ ਤੇ ਫਾਇਰ ਫਾਈਟਰ ਕਰ ਰਹੇ ਹਨਾ ਵੀ ਸਾਰਾ ਕੁਝ, ਤੇ ਉਹ 'ਚ ਵੀ ਆਪਣੇ ਬਹੁਤ ਸਾਰੇ ਵੀਰ ਭੈਣ ਭਰਾ ਸੱਜਣ ਜਾਂ ਵੀ ਉਹ ਵੱਧ ਚੜ ਕੇ ਹਿੱਸਾ ਲੈ ਰਹੇ, ਜਿੱਦਾਂ ਉਹਨਾਂ ਨੂੰ ਜੋ ਵੀ ਡੋਨੇਟ ਕਰ ਸਕਦੇ ਆ, ਖਾਸ ਕਰਕੇ ਪਾਣੀ ਦੀਆਂ ਬੋਤਲਾਂ ਉਸ ਏਰੀਆ ਵਾਸਤੇ ਜਾਂ ਹੋਰ ਵੀ ਜੋ ਵੀ ਲੋੜੀਂਦੀ ਵਸਤੂ ਆ। ਬਿਲਕੁਲ। ਤੇ ਮੈਂ ਮਤਲਬ ਇਹ ਵੀ ਬੜੀ ਵੱਡੀ ਗੱਲ ਆ ਜੀ। ਉਹ ਵੇਖੋ ਮੈਂ ਤੇ ਇਹ ਗੱਲ ਕਹਿਣਾ ਕਿ ਇਹ ਸਾਡੇ ਜਿੱਦਾਂ ਆਪਾਂ ਰਵੀ ਇੱਕ ਉਹਨਾਂ ਨੇ ਆਪਣੀ ਇੰਸਟੀਚਿਊਟ ਚਲਾਈ ਆ, ਉਹ ਕਿੱਥੇ ਜਾ ਕੇ ਤੇ ਖਾਲਸਾ ਏਡ ਵਾਲੇ ਅੱਜ ਤੁਸੀਂ ਵੇਖੋ ਵੀ ਉਹਨਾਂ ਨੇ ਸਾਡੀ ਸਿੱਖਾਂ ਦੀ ਹੋਰ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਨਜ਼ਰੀਆ ਬਦਲਣ 'ਚ ਵੱਡਾ ਯੋਗਦਾਨ ਪਾਇਆ। ਕਈ ਵਾਰੀ ਸਾਨੂੰ ਇਹੋ ਜਿਹੇ ਗੋਰੇ ਮਿਲਦੇ ਆ ਕਿ ਜੇ ਸਿੱਖ ਪਗੜੀ ਬੰਨੀ ਆ ਤੇ ਉਹ ਇਹ ਮਹਿਸੂਸ ਕਰਦੇ ਆ ਵੀ ਠੀਕ ਆ ਜੀ, ਤਾਂ ਹੀ ਜੇ ਜਾ ਕੇ ਕਿਤੇ ਉਹਨਾਂ ਮੁਲਕਾਂ 'ਚ ਅਰਬ ਕੰਟਰੀਆਂ ਦੇ ਵਿੱਚ ਮੁਸ਼ਕਿਲ ਆ ਰਹੀ ਆ ਤੇ ਤੁਸੀਂ ਉੱਥੇ ਵੀ ਕੈਂਪ ਲਾ ਕੇ ਖਾਣਾ ਖਵਾ ਰਹੇ ਹੋ, ਤੁਸੀਂ ਉੱਥੇ ਵੀ ਲੰਗਰ। ਜੇ ਤੁਹਾਡੇ ਆਪਣੇ ਪੰਜਾਬ 'ਚ ਹੜ੍ਹ ਦੀ ਆਈ ਨੌਬਤ ਤੇ ਤੁਸੀਂ ਲੋਕਾਂ ਨੂੰ ਰੁਜ਼ਗਾਰ ਲਈ ਮੱਝਾਂ ਹੋਰ ਚੀਜ਼ਾਂ ਵੀ ਸਹੂਲਤ ਦਿੱਤੀਆਂ ਕਿ ਉਹਨਾਂ ਦਾ ਰੁਜ਼ਗਾਰ ਨਾ ਖਤਮ ਹੋਵੇ। ਸੋ ਇਹ ਗੱਲਾਂ ਮੈਂ ਸਮਝਦਾ ਕਿ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ, ਸਾਡੇ ਧਰਮ ਨੇ ਦਿੱਤੀਆਂ। ਅਸੀਂ ਪੰਜਾਬ ਦੇ ਵਿੱਚ ਭਾਵੇਂ ਜਿੰਨੇ ਮਰਜ਼ੀ ਧਰਮਾਂ 'ਚ ਵੰਡੇ ਗਏ ਆ ਜਾਂ ਜਿੰਨੇ ਮਰਜ਼ੀ ਸਾਨੂੰ ਵਰਗਾਂ 'ਚ ਵੰਡਿਆ ਵਾ, ਫਿਰ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਮੈਂ ਸਮਝਦਾ ਕਿ ਧਾਰਮਿਕ ਬਿਰਤੀ ਜਿਹੜੀ ਆ ਇਹਨੇ ਸਾਨੂੰ ਸਟੇਬਲ ਕਰਕੇ ਰੱਖਿਆ। ਜੇ ਹਿੰਦੁਸਤਾਨ 'ਚੋਂ ਧਰਮ ਕੱਢਿਆ ਤੇ ਮੈਂ ਕਹਿੰਦਾ ਉੱਥੇ ਬਚਣਾ ਕੁਛ ਨਹੀਂ। ਉਹਦੇ ਉਹ ਜਿਹੜੀ ਤੰਦ ਵਾ, ਉਹ ਤੰਦ ਸਾਡੇ ਧਰਮ ਦੇ ਦੁਆਲੇ ਦੁਆਲੇ ਘੁੰਮਦੀ। ਔਰ ਇਹ ਸਾਡੀ ਬੜੀ ਖੁਸ਼ੀ ਵਾਲੀ ਗੱਲ ਆ ਕਿ ਅਸੀਂ ਥੋੜੀ ਕਮਿਊਨਿਟੀ ਵਾਲੇ ਜਿੰਨੀ ਵੀ ਘੱਟ ਕਮਿਊਨਿਟੀ ਵਾਲੇ ਆ, ਸਾਡੇ 'ਚ ਸੇਵਾ ਭਾਵਨਾਵਾਂ ਜਾਂ ਸਾਡੇ ਦਿਲ ਦੇ ਵਿੱਚ ਉਹ ਗੱਲ ਆ, ਉਹ ਸਾਨੂੰ ਗੁਰੂ ਸਾਹਿਬ ਨੇ ਦਿੱਤੀ, ਸਿੱਖਿਆ ਦਿੱਤੀ ਵੱਡਿਆਂ ਨੇ, ਤੇ ਅਸੀਂ ਉਹਨੂੰ ਅਪਣਾਉਂਦੇ ਆ ਔਰ ਖੁਸ਼ੀ ਮਹਿਸੂਸ ਕਰਦੇ ਆ। ਜੇ ਅੱਜ ਉਹ ਜ਼ਿਆਦਾ ਟੈਕਸੀ ਡਰਾਈਵਰ ਮੈਂ ਸਮਝਦਾ ਵੀ ਲੋਕਾਂ ਦੀ ਨਜ਼ਰ 'ਚ ਆਇਆ, ਇੱਕ ਤੇ ਉਹ ਪਗੜੀਧਾਰੀ ਸਿੱਖ ਹੋਣ ਕਰਕੇ, ਉਹ ਪੰਜਾਬੀ ਉਹਦੇ ਆਪਣੇ ਦਿਲ 'ਚ ਵੀ ਸੀ। ਇੱਕ ਤਾਜ਼ਾ ਜਿਹੜਾ ਕਰਤਾਰਪੁਰ ਲਾਂਘੇ ਵਾਲੀ ਜਿਹੜੀ ਗੱਲ ਹੋਈ, ਉਹ ਵੀ ਲੋਕਾਂ ਨੇ ਬੜੀ ਇਹ ਗੱਲ ਮਹਿਸੂਸ ਕੀਤੀ ਕਿ ਇਹ ਕੁਦਰਤ ਵੱਲੋਂ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਿ ਉਹ ਜੁੜਦੀ ਗੱਲ ਜਿਹੜੀ ਜੁੜੀ ਹੈ। ਤੇ ਦੋਸਤੋ ਇਹ ਸੀਗੀਆਂ ਸਾਡੀਆਂ ਕੁਝ ਕੁ ਗੱਲਾਂ ਅੱਜ ਦੇ ਪ੍ਰੋਗਰਾਮ ਦੀਆਂ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ। ਤੇ ਹਾਂਜੀ ਸਰਦਾਰ ਸਾਹਿਬ, ਸਾਨੂੰ ਅੱਜ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਰੋਜ਼ ਹੀ ਸਾਨੂੰ ਇੱਕ ਟਾਈਮ ਦਿੰਦੇ ਆ, ਅਸੀਂ ਹਰ ਵਾਰੀ ਉੱਤੇ ਚਲੇ ਜਾਂਦੇ ਆ ਤੇ ਸਾਨੂੰ ਅੱਜ ਇੰਨੀਆਂ ਗੱਲਾਂ ਲਈ ਇਜਾਜ਼ਤ ਦਿਓ। ਔਰ ਸਾਨੂੰ ਤੁਹਾਡੀ ਫੀਡਬੈਕ ਦੀ ਜਿਹੜੀ ਆ ਉਹ ਹਮੇਸ਼ਾ ਉਡੀਕ ਰਹਿੰਦੀ ਆ, ਔਰ ਉਸ ਫੀਡਬੈਕ ਕਰਕੇ ਹੀ ਅਸੀਂ ਅੱਗੇ ਨਵੇਂ ਪ੍ਰੋਗਰਾਮ, ਨਵੀਆਂ ਗੱਲਾਂ ਤੁਹਾਡੇ ਲਈ ਲੈ ਕੇ ਆਵਾਂਗੇ। ਤੁਸੀਂ ਆਪਣੇ ਸੁਝਾਅ ਸਾਨੂੰ ਫੇਸਬੁੱਕ ਤੇ ਵੀ ਦੇ ਸਕਦੇ ਹੋ, ਔਰ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਨਵੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਦੇ ਨਾਲ ਤੁਹਾਨੂੰ ਜੋੜੀਏ। ਜੀ ਠੀਕ ਹੈ, ਕਿਉਂਕਿ ਅਸੀਂ ਨਵੇਂ ਪ੍ਰੋਗਰਾਮ ਬਣਾ ਰਹੇ ਹਾਂ ਕਿ ਉਹਦੇ ਵਿੱਚ ਲੋਕਾਂ ਨੂੰ ਛੇਤੀ ਸਹੂਲਤ ਮਿਲੇ। ਉਹ ਇੰਡੋਜ਼ ਟੀਵੀ ਨੂੰ ਜੇ ਕਿਤੇ YouTube ਤੇ ਕਰਨ ਲਈ ਉਹਨਾਂ ਨੂੰ ਸਰਚ ਟਾਈਮ ਲੱਗਦਾ ਤੇ ਫੇਸਬੁੱਕ ਤੋਂ ਸਿੱਧੇ ਜਾ ਸਕਣ। ਕਿ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਆ ਉਹ ਕੋਸ਼ਿਸ਼ ਕਰ ਰਹੇ ਆ ਉਸ ਤੁਹਾਡੇ ਤੱਕ ਛੇਤੀ ਪਹੁੰਚੇ। ਠੀਕ ਹੈ ਜੀ।
ਤੇ ਦੋਸਤੋ ਹੁਣ ਦੋ ਸਾਨੂੰ ਇਜਾਜ਼ਤ ਤੇ ਮਿਲਦੇ ਜੀ ਨੈਕਸਟ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।